ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਲਈ ਜੁੜ ਚੁੱਕੇ ਨੇ ਇਸ ਟਾਈਮ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕਿਆਣਾ। ਅਟਰਨੀ ਟਿਰਕਿਆਣਾ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503 ਦੇ ਉੱਤੇ। ਤੇ ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਹੈ ਤਾਂ ਕਾਲ ਕਰ ਸਕਦੇ ਹੋ। ਇਹਨਾਂ ਦੀ ਵੈਬਸਾਈਟ 'ਤੇ ਵਿਜ਼ਿਟ ਕਰ ਸਕਦੇ ਹੋ ura.com ਦੇ ਉੱਤੇ। ਤੇ ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਅਟਰਨੀ ਟਿਰਕਿਆਣਾ ਜੀ, ਜਿਵੇਂ ਆਪਾਂ ਜਾਣਦੇ ਹਾਂ ਵੀ ਜਿਹੜੀ ਬਾਰਡਰ ਦੀ ਸਿਚੁਏਸ਼ਨ ਇਸ ਟਾਈਮ ਜਿਸ ਤਰੀਕੇ ਦੇ ਨਾਲ ਚੱਲ ਰਹੀ ਆ, ਚਾਹੇ ਉਹ ਸਦਰਨ ਬਾਰਡਰ ਆ ਤੇ ਚਾਹੇ ਹੁਣ ਆਪਾਂ ਨਰਦਰਨ ਬਾਰਡਰ ਦੀ ਵੀ ਜਿਹੜੀ ਉਹ ਗੱਲ ਕਰ ਰਹੇ ਹਾਂ। ਕੈਨੇਡਾ ਤੋਂ ਲੋਕ ਬਹੁਤ ਸਾਰੇ ਜਿਹੜੇ ਉਹ ਆ ਰਹੇ ਆ ਤੇ ਇਸੇ ਦੇ ਦਰਮਿਆਨ ਜਿਹੜੇ ਆਪਾਂ ਦੇਖਿਆ ਵੀ ਯੂਰਪ ਤੋਂ ਵੀ ਕਾਫੀ ਲੋਕਾਂ ਦੀ ਆਮਦ ਜਿਹੜੀ ਉਹ ਵਧੀ ਆ। ਸੋ ਜੀ ਜਿੱਦਾਂ ਦੀ ਸਿਚੁਏਸ਼ਨ ਬਣੀ ਆ, ਜਿੱਦਾਂ ਦੇ ਇਹਨਾਂ ਨੇ ਬੈਨ ਜਾਂ ਜਿੱਦਾਂ ਦੀਆਂ ਇਹਨਾਂ ਨੇ ਚੀਜ਼ਾਂ ਮੰਗਾਂ ਜਿਹੜੀਆਂ ਰੱਖੀਆਂ ਆ, ਉਹਨੂੰ ਦੇਖਦੇ ਹੋਏ ਕੀ ਨਜ਼ਰ ਆ ਰਿਹਾ ਹੈ? ਸੋ ਭਾਜੀ, ਇਹਦਾ ਤੁਸੀਂ ਦੇਖਿਆ ਹੋਣਾ ਕਿ ਨਿਊਜ਼ 'ਚ ਵੀ ਆਇਆ ਕਿ ਜਿਹੜਾ ਹੁਣ ਕੈਨੇਡਾ ਵਾਲਾ ਬਾਰਡਰ ਆ, ਉੱਥੋਂ ਜਨਤਾ ਜ਼ਿਆਦਾ ਕ੍ਰਾਸ ਕਰਨ ਲੱਗ ਪਈ ਆ ਵਰਸਸ ਮਾਡਲ ਤੋਂ, ਹਨਾ। ਤੇ ਯੂਰਪ ਵਾਲੇ ਤਾਂ ਭਾਜੀ ਅਣਗਿਣਤ ਹੀ ਜਿਹੜੇ ਕੇਸ ਹੋਣੇ ਆ ਕਿ ਮਤਲਬ ਤੁਸੀਂ ਸਾਡਾ ਸੋਸ਼ਲ ਮੀਡੀਆ 'ਚ ਚੱਕ ਕੇ ਦੇਖ ਲਓ, ਕੋਈ ਇਟਲੀ ਦਾ PR ਫਰਮ ਸੈਟਲਮੈਂਟ ਬਾਰ, ਤੁਹਾਡੇ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਮੈਂ ਲਾਈਵ ਸੀਗਾ, ਉੱਤੇ ਵੀ ਸੇਮ ਹੀ ਸਵਾਲ ਸੀਗਾ ਕਿ ਫਰਮ ਸੈਟਲਮੈਂਟ ਬਾਰ ਕੀ ਹੈ। ਤੇ ਕਾਫੀ ਸਾਰੇ ਲੋਕੀ ਜਿਹੜੇ ਆਲਰੇਡੀ ਯੂਰਪ ਤੋਂ ਆਪਣੇ ਕਈ ਤਾਂ PR ਵਗੈਰਾ, ਸੋਜੋਰਨੋ, ਟੈਂਪਰੇਰੀ ਰੈਜ਼ੀਡੈਂਟ ਕਾਰਡ, ਹੈ ਨਾ, ਇਕੁਇਵਲੈਂਟ ਹਰੇਕ ਦੇਸ਼ ਦਾ ਅਲੱਗ-ਅਲੱਗ ਵਰਡਿੰਗਸ ਜਿਹੜੀ ਉਹਨਾਂ ਦੀ ਹੁੰਦੀ ਆ। ਤੇ ਕਾਫੀ ਲੋਕੀ ਜਿਹੜੇ ਆਪਣੇ ਉਰੇ ਆ ਗਏ ਅਮਰੀਕਾ ਦੇ ਵਿੱਚ ਜੀ। ਤੇ ਹੁਣ ਜਿਹੜਾ ਸਵਾਲ ਇਹ ਉੱਠ ਜਾਂਦਾ, ਦੋ ਤਿੰਨ ਸਵਾਲ ਇੱਕ ਉੱਠ ਜਾਂਦੇ ਆ। ਇੱਕ ਤਾਂ ਇਹ ਕਿ ਕੀ ਇਹ ਅਸਾਲਮ ਦਾ ਕਲੇਮ ਜੈਨੂਇਨ ਹੈ ਕਿ ਨਹੀਂ। ਕ੍ਰੈਡੀਬਿਲਿਟੀ, ਹਮੇਸ਼ਾ ਜਿਹੜੀ ਕ੍ਰੈਡੀਬਿਲਿਟੀ ਆ ਉਹ ਰਹਿੰਦੀ ਆ ਇਸ਼ੂ। ਸੋ ਕ੍ਰੈਡੀਬਿਲਿਟੀ ਦਾ ਇਸ਼ੂ ਜਿਹੜਾ ਹਮੇਸ਼ਾ ਹੀ ਰਹਿੰਦਾ ਕਿ ਬੰਦਾ ਸੱਚ ਬੋਲ ਰਿਹਾ ਕਿ ਝੂਠ ਬੋਲ ਰਿਹਾ। ਕ੍ਰੈਡੀਬਿਲਿਟੀ ਦੇ ਵਿੱਚ ਕੀ ਆ ਜਾਂਦਾ ਕਿ ਜੇ ਅੱਖਰ ਤਾਂ ਬੜਾ ਲੋਕਾਂ ਨੇ ਸੁਣਿਆ ਕ੍ਰੈਡੀਬਿਲਿਟੀ ਕਿ ਹੈ ਚੀਜ਼ ਕੀ ਹੈਗੀ, ਹਨਾ, ਕਿ ਕਿੱਦਾਂ ਮਤਲਬ ਜੱਜ ਡਿਸਾਈਡ ਕਿੱਦਾਂ ਕਰਦਾ, ਕੀ ਚੀਜ਼ ਉਹ ਵੇਖਦਾ ਵਾ। ਤੇ ਹਰੇਕ ਜੱਜ ਦਾ ਇੱਕ ਤਾਂ ਆਪਣਾ ਆਪਣਾ ਰਵੱਈਆ। ਕਈ ਜੱਜ ਜਿਹੜੇ ਆ ਉਹ ਕਾਈਂਡ ਨਾਈਸ ਆ ਇਮੀਗ੍ਰੈਂਟਸ ਲਈ, ਥੋੜੇ ਪ੍ਰੋ ਇਮੀਗ੍ਰੈਂਟਸ ਵੀ ਜੱਜ ਜਿਹੜੇ ਹੁੰਦੇ ਆ। ਜੇ ਪਿੱਛੋਂ ਤੁਸੀਂ ਹਿਸਟਰੀ ਦੇਖੋ ਕਿ ਸਰਕਾਰੀ ਵਕੀਲ ਦੇ ਜੱਜ ਬਣਦਾ, ਉਹ ਜ਼ਿਆਦਾਤਰ ਉਹਨੇ ਪੈਰਵੀ ਜਿਹੜੀ ਸਾਈਡ ਲੈਣੀ ਹੈ ਸਰਕਾਰੀ ਵਕੀਲ ਦੀ। ਜਿਹੜਾ ਪ੍ਰਾਈਵੇਟ ਪ੍ਰੈਕਟਿਸ ਵਾਲਾ ਜੱਜ ਜਿਹੜਾ ਬਣਦਾ, ਉਹਨੂੰ ਪ੍ਰਾਈਵੇਟ ਪ੍ਰੈਕਟੀਸ਼ਨਰ ਦਾ ਵੀ ਪਤਾ ਕਿ ਕੀ ਚੀਜ਼ ਹੈ ਨਾ, ਕਹਿ ਲਓ ਕਿ ਇੱਕ ਲੀਨਿੰਗ ਬੰਦੇ ਦੀ ਜਿਹੜੀ ਹੋ ਜਾਂਦੀ ਹੈ ਉਸ ਹਿਸਾਬ ਨਾਲ। ਤੇ ਜਿਹੜੀ ਕ੍ਰੈਡੀਬਿਲਿਟੀ ਆ ਉਹ ਇਹ ਆ ਕਿ ਜਦੋਂ ਬੰਦੇ ਨੂੰ ਕੋਈ ਸਵਾਲ ਪੁੱਛਿਆ ਕਿ ਫੋਰ ਐਗਜ਼ਾਮਪਲ ਬੰਦੇ ਨੂੰ ਸਵਾਲ ਪੁੱਛਿਆ ਕਿ ਤੇਰੇ 'ਚ ਤੇ ਬਾਕੀ ਪਾਰਟੀ ਦੇ ਵਰਕਰਾਂ 'ਚ ਕੀ ਫਰਕ ਸੀਗਾ ਜੀ। ਮੈਨੇ ਦੱਸਤਾ ਆਪਣਾ, ਮੈਂ ਆਹ ਕਰਦਾ ਸੀ, ਆਹ ਕਰਦਾ ਸੀ, ਆਹ ਕਰਦਾ ਸੀਗਾ, ਹਨਾ। ਹੁਣ ਉਹ ਬੰਦੇ ਨੇ ਆਪਣੇ ਵੱਲੋਂ ਸਹੀ ਦੱਸਤਾ ਕਿ ਮੈਂ ਕਰਦਾ ਸੀ। ਮੈਂ ਕਿਹਾ ਪਰ ਤੂੰ ਇਹ ਤਾਂ ਦੱਸਿਆ ਨਹੀਂ ਕਿ ਤੇਰੇ 'ਚ ਤਾਂ ਬਾਕੀਆਂ 'ਚ ਫਰਕ ਕੀ ਸੀਗਾ। ਤੂੰ ਆਪਣੇ ਵਾਲਾ ਦੱਸਤਾ ਪਰ ਬਾਕੀ ਵਾਲਾ ਕਿੱਥੇ, ਕਿ ਤੈਨੂੰ ਕੰਪੈਰੀਜ਼ਨ 'ਚ ਦੱਸਣਾ ਕਿ ਭਾਈ ਤੂੰ ਕੀ ਕਰਦਾ ਸੀਗਾ ਤੇ ਬਾਕੀ ਕੀ ਕਰਦੇ ਆ, ਤੂੰ ਉਹਨਾਂ ਤੋਂ ਵੱਖਰਾ ਕਿੱਦਾਂ ਵੱਖਰਾ ਨਾ। ਹਰੇਕ ਚੀਜ਼ ਜਿਹੜੀ ਛੋਟੀ ਛੋਟੀ ਉਹਨੂੰ ਕਹਿੰਦੇ ਆ ਰਿਸਪੌਂਸਿਵਨੈਸ, ਕਿ ਬੰਦੇ ਦੀ ਰਿਸਪੌਂਸਿਵਨੈਸ ਕਿੰਨੀ ਹੈ। ਤੇ ਮਤਲਬ ਕਾਫੀ ਜਾਣੇ ਜਿਹੜੇ ਹੈਗੇ ਆ ਕੋਰਟ 'ਚ ਜਾ ਕੇ ਜਦੋਂ ਬੰਦਾ ਬਹਿੰਦਾ, ਨਰਵਸ ਵੀ ਹੁੰਦਾ ਵਾ, ਨਹੀਂ ਸਮਝ ਲੱਗਦੀ ਸਵਾਲ ਦੀ, ਕਈ ਵਾਰੀ ਸਮਝ ਨਹੀਂ ਲੱਗਦੀ। ਜਦੋਂ ਬੋਲਣਾ ਸ਼ੁਰੂ ਕਰਦਾ ਤਾਂ ਉਹ ਜੱਜਾਂ ਨੂੰ ਜਿਹੜਾ ਵੇਖਦਾ, ਉਹ ਸਾਰੇ ਜਾਣੇ ਸੇਮ ਹੀ ਜਿਹੜੀ ਗੱਲ ਆ ਉਹ ਕਹੀ ਜਾ ਰਹੇ ਆ ਕਿ ਮੈਂ ਆਹ ਕਰਦਾ ਸੀ, ਆਹ ਕਰਦਾ ਸੀਗਾ। ਠੀਕ ਹੈ। ਉਹ ਫਿਰ ਕਈ ਵਾਰੀ 2-3 ਵਾਰੀ ਘੁਮਾ ਫਿਰਾ ਕੇ ਵੀ ਜੱਜ ਜਿਹੜੇ ਪੁੱਛਦੇ ਆ ਕਿ ਬਈ ਹੁਣ ਤੱਕ ਤੈਨੂੰ ਕਿਉਂ ਲੱਭਦੇ ਆ, ਤੇਰੇ ਤਾਂ ਪੰਗੇ ਪਏ ਸੀ 17 ਚ 18 ਚ, ਹੁਣ ਤੱਕ ਦਾ ਕੀ ਕੀਤਾ। ਫਿਰ ਬੰਦਾ ਕਿ ਨਹੀਂ ਮੈਂ ਹੁਣ ਵੀ ਆਹੀ ਕਰਦਾ, ਹੁਣ ਵੀ ਆਹੀ ਕਰਦਾ। ਉਹ ਕਹਿੰਦਾ ਮੇਰੇ ਸਵਾਲ ਦਾ ਜਵਾਬ ਨਹੀਂ ਹੈਗਾ। ਮੈਂ ਪੁੱਛ ਰਿਹਾ ਕਿ ਹੁਣ ਮੇਰਾ ਉਹ ਸਵਾਲ ਨਹੀਂ ਕਿ ਇੰਡੀਆ 'ਚ ਕੀ ਕਰਦਾ ਸੀਗਾ ਜਾਂ ਉਦੋਂ ਤੈਨੂੰ ਕਿਉਂ ਹਮਲਾ ਕੀਤਾ। ਮੇਰਾ ਇਹ ਸਵਾਲ ਆ ਹੁਣ ਕਿ ਹੁਣ ਇੰਨਾ ਟਾਈਮ ਜਿਹੜਾ ਹੋ ਗਿਆ ਤੇ ਹੁਣ ਤੂੰ ਇੱਥੇ ਆਉਣ ਤੋਂ ਬਾਅਦ ਵੀ ਤੇਰੇ 5-6 ਸਾਲ ਜਿਹੜੇ ਪੈ ਗਏ ਆ, ਕਿ ਹੁਣ ਤੈਨੂੰ ਕੀ ਜਿਹੜੀ ਪ੍ਰੋਬਲਮ ਆ ਰਹੀ ਆ। ਸੋ ਉਹਦੇ ਵਿੱਚ ਜਿਹੜਾ ਸਵਾਲ ਉਹ ਇਹ ਆ ਕਿ ਬਈ ਇੰਨੇ ਸਾਲ ਤੋਂ ਬਾਅਦ ਵੀ ਕੀ ਮਤਲਬ ਕਿ ਹੋਰ ਬੰਦੇ ਆ ਗਏ, ਸਰਕਾਰਾਂ ਚੇਂਜ ਹੋ ਗਈਆਂ, ਕਿ ਤੇਰੀ ਜਿਹੜੀ ਭਾਲ ਆ ਉਹਦੇ ਵਿੱਚ ਉਹਨਾਂ ਨੇ ਅਜੇ ਤੱਕ ਸਰਗਰਮ ਆ ਕਿ ਉਤੋਂ ਲੈ ਕੇ ਹੁਣ ਤੱਕ ਏਦਾਂ ਦਾ ਸਾਨੂੰ ਦੱਸ ਕੋਰਟ ਨੂੰ ਕੁਛ ਕਿ ਕੀ ਏਦਾਂ ਦਾ ਹੋ ਰਿਹਾ ਕਿ ਜਿਹਨੂੰ ਤੇਰਾ ਹੁਣ ਤੱਕ ਲੱਭਦੇ ਆ ਰਹੇ ਆ।
ਰੀਜ਼ਨ ਕੀ ਆ ਵੀ ਕੀ ਹੈ ਤੇ ਹੋਰ ਕਿਤੇ ਜਾ ਕੇ ਕਿਉਂ ਨਹੀਂ ਰਹਿ ਸਕਦਾ? ਹੁਣ ਕੀ ਹੈ ਕਿ ਜਿਹੜਾ ਬੰਦਾ ਉਹਦਾ ਸੇਮ ਆਹੀ ਅਲੱਗ ਦੇਸ਼ ਦੀ ਮੰਗ, ਆ ਪਾਰਟੀ ਦੀ ਸਪੋਰਟ, ਅਲੱਗ ਦੇਸ਼ ਦੀ ਮੰਗ ਪਾਰਟੀ ਦੀ, ਕਿ ਜਿਹੜਾ ਹਰੇਕ ਚੀਜ਼ ਦਾ ਜਿਹੜਾ ਜਵਾਬ ਉਹ ਸੇਮ ਨਹੀਂ ਹੈ, ਉਹਦਾ ਜਿਹੜਾ ਪੁੱਛਣ ਦਾ ਇਰਾਦਾ, ਜਿਹੜਾ ਪੁੱਛਣ ਦਾ ਕੁਐਸਚਨ ਦਾ ਮਕਸਦ ਹੋਰ ਹੈਗਾ। ਸੋ ਪਹਿਲੀ ਗੱਲ ਤਾਂ ਉਹ ਕੁਐਸਚਨ ਨੂੰ ਸਮਝਣ, ਕੁਐਸਚਨ ਉਹ ਕਰਨਾ, ਕ੍ਰੈਡੀਬਿਲਿਟੀ ਆ ਜਾਂਦੀ ਹੈ। ਸੋ ਜਿਹੜਾ ਹੁਣ ਬੰਦਾ ਦੂਜੇ ਦੇਸ਼ 'ਚ ਰਹਿ ਗਿਆ ਆ, ਉੱਥੇ ਅਸਾਈਲਮ ਕਿਉਂ ਨਹੀਂ ਫਾਈਲ ਕੀਤੀ? ਉੱਥੇ ਕੀ ਪ੍ਰੋਬਲਮ ਪੈ ਗਈ ਸੀ ਜੇ ਉੱਥੇ ਐਡੀ ਦੇਰ ਰਹਿ ਗਿਆ? ਤੇ ਉੱਥੇ ਕਿਉਂ ਨਹੀਂ ਅਸਾਈਲਮ ਫਾਈਲ ਕੀਤੀ? ਉੱਥੇ ਜੇ ਯੂਰਪ ਸੀਗਾ, ਹੋਰ ਦੇਸ਼ਾਂ 'ਚ ਜਾ ਸਕਦਾ ਸੀਗਾ, ਕਿਉਂ ਨਹੀਂ ਗਿਆ? ਕਈਆਂ ਕੋਲ ਟੈਂਪਰੇਰੀ ਰੈਜ਼ੀਡੈਂਟ ਸੀਗੀ, ਟੈਂਪਰੇਰੀ ਰੈਜ਼ੀਡੈਂਟ ਕਿਉਂ ਨਹੀਂ ਲਈ? ਠੀਕ ਹੈ। ਜਾਂ ਉਹਨਾਂ ਨੂੰ ਆਫਰ ਸੀਗੀ ਟੈਂਪਰੇਰੀ ਰੈਜ਼ੀਡੈਂਟ ਦੀ, ਕਿਉਂ ਨਹੀਂ ਲਈ? ਕਈਆਂ ਕੋਲ ਤਾਂ ਪੱਕੀ ਵੀ ਜਿਹੜੀ ਗ੍ਰੀਨ ਕਾਰਡ ਜਿਹੜਾ ਸੀਗਾ ਉਹ ਕਿਉਂ ਨਹੀਂ ਲਿਆ ਉਹਨਾਂ ਨੇ? ਸੋ ਉਹ ਚੀਜ਼ ਇਹਨੂੰ ਆਪਣਾ ਫਰਮ ਰੀਸੈਟਲਮੈਂਟ ਬਾਰ ਜਿਹੜੀ ਕਹਿ ਦਿੰਦੇ ਆ। ਠੀਕ ਹੈ। ਜ਼ਿਆਦਾਤਰ ਜਿਹੜਾ ਹੁਣ 2 ਤਰ੍ਹਾਂ ਦੇ ਕਲਾਇੰਟ ਜਿਹੜੇ ਹੈਗੇ ਆ ਉਹਨਾਂ ਲਈ ਸਲਾਹ ਵਾ, ਇੱਕ ਜਿਹੜੇ ਕੈਨੇਡਾ ਤੋਂ ਬਾਰਡਰ ਟੱਪ ਰਹੇ ਆ, ਤੁਹਾਨੂੰ ਵਕੀਲ ਏਦਾਂ ਦੇ ਵੀ ਮਿਲ ਜਾਣੇ, ਕਹਣਾ ਆਓ ਜੀ ਕੈਨੇਡਾ ਦਾ ਏਦਾਂ ਲਾਓ। ਦੇਖੋ ਜਿਹਨੇ ਆਣਾ ਉਹਨੇ ਵਕੀਲ ਦੇ ਕਹਿ ਤੇ ਰੁਕਣਾ ਨਹੀਂ, ਪਰ ਜਿਹੜਾ ਇਹ ਹੈਗਾ ਕਿ ਜਿਹੜਾ ਸਹੀ ਇਹਦੇ ਵਿੱਚ ਚੀਜ਼ ਜਿਹੜੀ ਉਹ ਹੈਗੀ ਹੈ ਕਿ STCA ਸੇਫ ਥਰਡ ਕੰਟਰੀ ਐਗਰੀਮੈਂਟ ਇਹਨਾਂ ਨੇ ਕੀਤੀ ਹੋਈ ਹੈ। ਹਾਲ ਡੇਟ ਤੇ ਮੇਰੇ ਖਿਆਲ ਹੋ ਗਿਆ ਨਾ, ਰੇਡੀਓ ਤੇ ਅਨਾਉਂਸ ਕਰਦੇ ਕਿ ਭਾਈ ਹੋ ਗਿਆ, ਸਹੀ ਗੱਲ, ਕੈਨੇਡਾ ਦੇ ਪੇਪਰ ਨਾ ਖਰਾਬ ਕਰੋ, ਨਾ ਆਓ, ਨਾ ਖਰਾਬ ਕਰੋ। STCA 2023 ਚ ਹੀ ਹੋਇਆ ਸੀ ਇਹਨਾਂ ਦਾ ਸਮਝੌਤਾ ਹੋਊਗਾ, ਅਨਲੈਸ ਜਿਹੜੇ ਐਕਸੈਪਸ਼ਨਸਲੀ ਮੀਟ ਕਰ ਜਾਂਦੇ ਆ ਕਿ ਕਲੋਜ਼ ਫੈਮਿਲੀ ਰਿਲੇਟਿਵ ਜਿਹੜਾ ਸੀਗਾ, ਮੋਸਟਲੀ ਉਹਦੀ ਐਕਸੈਪਸ਼ਨ ਜਿਹੜੀ ਆਲਰੇਡੀ ਕੋਈ ਬਲੱਡ ਰਿਲੇਟਿਵ, ਸਪਾਊਸ, ਭੈਣ ਭਰਾ, ਮਾਪੇ। ਓਵਰਆਲ ਉਹਦੇ ਵਿੱਚ ਵੀ ਜਿਹੜਾ ਸਵਾਲ ਇਹ ਆ ਜਾਂਦਾ ਕਿ ਜੇ ਬੰਦਾ ਕੈਨੇਡਾ 'ਚ 2 ਸਾਲ ਸੀਗਾ, ਸਟੂਡੈਂਟ ਵੀਜ਼ੇ ਤੇ ਗਿਆ ਸੀਗਾ, ਉੱਥੇ ਵਰਕ ਪਰਮਿਟ ਸੀਗਾ, ਕਿ ਬਾਈ ਉੱਥੇ ਅਸਾਈਲਮ ਕਿਉਂ ਨਹੀਂ ਅਪਲਾਈ ਕੀਤੀ? ਕਿਉਂਕਿ ਹੁਣ ਜਿਹੜੀ 2 ਕੰਟਰੀਆਂ ਉਹਨੂੰ ਇਦਾਂ ਨਹੀਂ ਕੈਨੇਡਾ ਅਸਾਈਲਮ ਅਪਲਾਈ ਨਹੀਂ ਹੁੰਦੀ, ਉਹ 2 ਦੇਸ਼ਾਂ ਨੇ ਆਪਸ 'ਚ ਸਮਝੌਤਾ ਕੀਤਾ ਹੋਇਆ। ਉਹ ਕੋਈ ਇਦਾਂ ਨਹੀਂ ਹੈ ਕਿ ਉਹ ਮਿਡਲ ਈਸਟ ਦਾ ਹੈਗਾ ਕੰਟਰੀ ਕੋਈ ਕਿ ਉੱਥੇ ਅਸਾਈਲਮ ਫਾਈਲ ਨਹੀਂ ਹੁੰਦੀ। ਇਹਨਾਂ ਨੂੰ ਸਮਝੌਤੇ ਦਾ ਮਤਲਬ ਹੀ ਇਹੀ ਹੈ ਕਿ ਇਹਨਾਂ ਨੂੰ ਪਤਾ ਵਾ ਦੋਨੋਂ ਸਰਕਾਰਾਂ ਨੂੰ ਕਿ ਅਸਾਈਲਮ ਫਾਈਲ ਹੁੰਦੀ ਆ। ਉਹਦਾ ਇਦਾਂ ਦਾ ਨਹੀਂ ਜਵਾਬ ਆ ਸਕਦਾ ਕਿ ਨਹੀਂ ਉੱਥੇ ਮੈਨੂੰ ਪਤਾ ਨਹੀਂ ਸੀਗਾ। ਐਂ ਤਾਂ ਫਿਰ ਸਾਰੇ ਕਹਿ ਦੂਗੇ ਕਿ ਮੈਨੂੰ ਪਤਾ ਨਹੀਂ ਸੀਗਾ, ਮੈਨੂੰ ਪਤਾ ਨਹੀਂ ਸੀਗਾ। ਸੋ ਇੰਨਾ ਸੌਖਾ ਨਹੀਂ ਹੁੰਦਾ। ਠੀਕ ਹੈ। ਉਹ ਜਿਹੜੇ ਕੈਨੇਡਾ ਵਾਲੇ ਬੰਦੇ ਆ, ਉਹਨਾਂ ਨੂੰ ਹੁਣ ਕੀ ਲੱਗਦਾ ਕਿ ਉਹ ਡੈਸਪਰੇਟ ਸਿਚੁਏਸ਼ਨ 'ਚ ਆ। ਕਈ ਵਾਰੀ ਉਹਨੂੰ ਲੱਗਦਾ ਕਿ ਯਾਰ ਆਪਾਂ ਅਮਰੀਕਾ ਵਾਲੇ ਜ਼ਿਆਦਾ ਵਧੀਆ ਵਾ ਤੇ ਆਪਾਂ ਉੱਧਰ ਹੀ ਚੱਲੀਏ। ਮਤਲਬ ਹੁਣ ਜਿਹੜਾ ਟ੍ਰੈਂਡ ਆ ਨੂੰ ਵੇਖ ਕੇ ਏਦਾਂ ਲੱਗਦਾ। ਤੇ ਜਿਹੜੇ ਯੂਰਪ ਵਾਲੇ ਆ ਉਹ ਥੋੜਾ ਜਿਹਾ ਇੱਕ ਕਦਮ ਹੋਰ ਵੀ ਉੱਤੇ ਲੈ ਗਏ। ਜਿਹੜੇ ਪੱਕੇ ਬੰਦੇ ਉਹੀ ਆਈ ਜਾਂਦੇ ਆ ਉਰੇ, ਟੈਂਪਰੇਰੀ ਰੈਜ਼ੀਡੈਂਟ ਵਗੈਰਾ ਜਿਹੜਾ ਹੋ ਗਏ, ਜਿਹੜੇ ਪੱਕੇ ਹੋ ਸਕਦੇ ਆ ਉਹ ਅੱਗੇ ਤੱਕ ਜਾਂਦੇ ਨਹੀਂ। ਅੱਛਾ, ਹੁਣ ਉਹਨਾਂ ਦੇ ਵਾਸਤੇ ਜਿਹੜੀ ਆ ਜਿਹੜਾ ਸ਼ੋਅ ਆ ਉਹਨਾਂ ਵਾਸਤੇ ਆ ਕਿ ਉਹਨਾਂ ਨੂੰ ਇੱਕ ਹੋਰ ਜਿਹੜੀ ਝਲਕ ਦਿਖਾਈਏ, ਜਿਹੜੀ ਤੁਹਾਨੂੰ ਅਸਾਈਲਮ ਵਾਲੇ ਵਕੀਲਾਂ ਨੇ ਨਹੀਂ ਵਿਖਾਣੀ। ਜਿਹੜੀ ਹੋਰ ਤਰੀਕਾ ਵੀ ਆ, ਹੋਰ ਤਰੀਕਾ ਕੀ ਆ? ਇੰਪਲੋਇਮੈਂਟ ਇਮੀਗ੍ਰੇਸ਼ਨ ਹੈ ਨਾ, ਇਨਵੈਸਟਮੈਂਟ ਇਮੀਗ੍ਰੇਸ਼ਨ, ਕਿ ਉਹ ਕੀ ਚੀਜ਼ਾਂ, ਇਹ 2 ਚੀਜ਼ਾਂ ਦਾ ਇੰਟਰਪਲੇ ਕੀ ਆ? ਸੋ ਅੱਧੀ ਕਿ ਨਹੀਂ ਬਈ ਮੈਂ ਇੰਪਲੋਇਮੈਂਟ ਇਮੀਗ੍ਰੇਸ਼ਨ ਨਹੀਂ ਕਰਦਾ, ਟੂ ਬੈਡ, ਕਿਉਂਕਿ ਫਿਰ ਤੁਸੀਂ ਕਲਾਇੰਟ ਨੂੰ ਸੋਲੂਸ਼ਨ ਨਹੀਂ ਦੇ ਸਕਦੇ ਹੈਗੇ ਕਿ ਬਾਈ ਪੂਰਾ ਕੀ ਹੈਗਾ। ਕਈ ਵਾਰੀ ਕਿਸੇ ਨੂੰ ਉਸ ਪਾਸਿਓਂ ਬੈਟਰ ਰਹਿੰਦਾ ਹੈ। ਬਿਲਕੁਲ, ਹਾਂਜੀ, ਬਿਲਕੁਲ ਬੈਟਰ ਰਹਿੰਦਾ। ਪਰ ਹੁਣ ਇਹ ਆ ਕਿ ਜੇ ਇੱਕ ਵਕੀਲ ਕਰਦੇ ਹੀ ਅਸਾਈਲਮ ਪਿਆ, ਉਹ ਤਾਂ ਫਿਰ ਅਸਾਈਲਮ ਰਿਮੂਵਲ ਵਾਲੀ ਗੱਲ ਹੀ ਆ ਜਾਣੀ ਨਾ। ਹੁਣ ਕੀ ਹੈ ਕਿ ਇਹਦਾ ਹੁਣ ਐਂਗਲ ਕੀ ਹੈਗਾ ਇੰਪਲੋਇਮੈਂਟ ਇਮੀਗ੍ਰੇਸ਼ਨ ਦਾ? ਸੋ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਤੁਸੀਂ E2 ਕੰਟਰੀ ਦੇ ਵਿੱਚੋਂ ਦੀ ਹੈਗੇ ਆ, ਕੈਨੇਡਾ ਉਹਦੇ ਵਿੱਚ ਆਉਂਦਾ, ਯੂਰਪ ਦੇ ਕਾਫੀ ਸਾਰੇ ਕੰਟਰੀਜ਼ ਆ ਜਾਂਦੇ ਆ, ਇਟਲੀ ਉਹਦੇ ਵਿੱਚ ਆ ਜਾਂਦਾ, ਫਰਾਂਸ ਉਹਦੇ ਵਿੱਚ ਆ ਜਾਂਦਾ, ਜਰਮਨੀ ਉਹਦੇ ਵਿੱਚ ਆ ਜਾਂਦਾ, ਕਈ ਸਾਰੇ ਕੰਟਰੀ ਉਹਦੇ ਵਿੱਚ ਆ ਜਾਂਦੇ ਆ। E2 ਦੀ ਤੁਸੀਂ ਲਿਸਟ ਦੇਖ ਸਕਦੇ ਆ। ਸੋ ਜਿਹੜਾ ਇਨਵੈਸਟਮੈਂਟ, ਸੌਰੀ ਮੈਂ ਤੁਹਾਨੂੰ ਵਿੱਚ ਹੀ ਇੰਟਰਰਪਟ ਕਰ ਰਿਹਾ। ਹੁਣ ਜਿੱਦਾਂ ਕੈਨੇਡਾ ਵਾਲੇ ਪਾਸਿਓਂ ਆਪਾਂ ਗੱਲ ਕਰਦੇ ਆ, ਉੱਥੇ ਟਰੱਕਿੰਗ ਬਿਜ਼ਨਸ ਵਾਲੇ ਆ, ਹੋਰ ਬਿਜ਼ਨਸਿਸ ਵਾਲੇ ਆ, ਉਹਨਾਂ ਦੇ ਲਈ E2 ਆ। ਪਰ ਆਪਣਾ ਜਿਹੜਾ ਸਟੂਡੈਂਟ ਵਾਲੇ ਵੀ ਜਿਹੜੇ ਆ ਰਹੇ ਆ, ਉਹਨਾਂ ਦੇ ਲਈ ਵੀ ਇਹ E2 ਦੀ ਆਪਸ਼ਨ ਬਣ ਸਕਦੀ ਹੁੰਦੀ ਆ? ਨਹੀਂ, ਪਹਿਲਾਂ ਉਹਨਾਂ ਨੂੰ ਆਪਣਾ ਸਿਟੀਜ਼ਨ ਬਣਨਾ ਪੈਣਾ ਉਸ ਕੰਟਰੀ ਦਾ। ਠੀਕ ਹੈ, ਜਿਹੜੀ ਵੀ ਮੁਲਕ ਦੇ ਨਾਲ E2 ਟ੍ਰੀਟੀ, ਉਹਦਾ ਸਿਟੀਜ਼ਨ ਹੋਣਾ ਚਾਹੀਦਾ ਹੈ। ਹਾਂਜੀ। ਹੁਣ ਸੋ ਪਹਿਲਾ ਸਵਾਲ ਇਹ ਆਉਂਦਾ ਕਿ ਬਾਈ ਜੇ ਤੁਸੀਂ ਪੱਕੇ ਹੋ ਸਕਦੇ ਆ ਕੈਨੇਡਾ 'ਚ, ਠੀਕ ਆ, ਤੁਸੀਂ ਉੱਥੇ ਅਸਾਈਲਮ ਫਾਈਲ ਕਿਉਂ ਨਹੀਂ ਕਰੋਗੇ? ਮਤਲਬ ਕਿ ਜੇ ਤੁਹਾਨੂੰ ਅਸਾਈਲਮ ਫਾਈਲ ਕਰਕੇ, ਜੇ ਅਮਰੀਕਾ ਵਾਲਾ ਤੁਹਾਨੂੰ ਕਾਨੂੰਨ ਕਹਿ ਰਿਹਾ ਵਾ ਕਿ ਬਾਈ ਪਹਿਲਾਂ ਉੱਥੇ ਅਸਾਈਲਮ ਫਾਈਲ ਕਰੋ, ਪਹਿਲਾਂ ਉੱਥੇ ਅਸਾਈਲਮ ਫਾਈਲ ਕਰੋ, ਦੇਖੋ ਕਿ ਰਿਜ਼ਲਟ ਕੀ ਆਇਆ, ਤੁਹਾਨੂੰ ਨੁਕਸਾਨ ਕੀ ਹੈਗਾ? ਤੁਸੀਂ ਫਾਈਲ ਕਰੋਗੇ, ਅਪਰੂਵ ਹੋ ਜਾਊਗਾ, ਇਹ ਨੁਕਸਾਨ ਆ ਤੁਹਾਨੂੰ? ਜਾਂ ਤੁਸੀਂ ਉਹਨੂੰ ਫਾਈਲ ਕਰਕੇ ਜਦੋਂ ਤੁਸੀਂ ਕਰ ਦੋਗੇ, ਤੁਸੀਂ ਫਿਰ ਦੱਸ ਸਕਦੇ ਆ ਕਿ ਭਾਈ ਆਹ ਦੇਖੋ ਮੈਂ ਇੱਥੇ ਵੀ ਟਰਾਈ ਕੀਤਾ ਸੀਗਾ, ਜਿਹੜਾ ਤੁਹਾਡਾ ਕਾਨੂੰਨ ਕਹਿੰਦਾ ਮੈਂ ਉਹਦੀਆਂ ਸ਼ਰਤਾਂ ਦੇ ਹਿਸਾਬ ਦੇ ਨਾਲ ਹੀ ਸਾਰਾ ਕੁਝ ਕੀਤਾ, ਰਾਈਟ? ਠੀਕ ਹੈ। ਤੁਸੀਂ ਜੇ ਹੁਣ ਕਰਦੇ ਆ, ਤੁਹਾਡਾ ਕੇਸ ਪਾਸ ਹੋ ਜਾਂਦਾ, ਤੁਹਾਨੂੰ ਜਿਹੜੀ ਪਰਮਾਨੈਂਟ ਰੈਜ਼ੀਡੈਂਸੀ ਆ ਉਹਦੇ ਵੱਲ ਰਾਹ ਖੁੱਲ ਜਾਊਗਾ ਤੇ ਇਵੈਂਚੁਅਲੀ ਤੁਸੀਂ ਸਿਟੀਜ਼ਨ ਤੱਕ ਜਾ ਸਕਦੇ ਆ, ਸਿਟੀਜ਼ਨ ਬਣ ਸਕਦੇ ਆ E2 ਕੰਟਰੀਆਂ ਦੇ। ਉਹ ਕਈ ਵਾਰੀ ਭਾਜੀ ਕੇਸ ਇਦਾਂ ਦੇ ਆਉਂਦੇ ਆ ਕਿ ਕਿਸੇ ਦੇ ਆਖੇ ਲੱਗ ਕੇ ਲੋਕੀ ਬਾਰਡਰ ਟੱਪ ਕੇ ਆ ਜਾਂਦੇ ਆ, ਪਰਮਾਨੈਂਟ ਰੈਜ਼ੀਡੈਂਟ ਹੁੰਦੇ ਆ ਤੇ ਸਿਟੀਜ਼ਨ ਤੋਂ ਇੰਨੀ ਦੂਰ ਨਹੀਂ ਹੁੰਦੇ।
ਸਿਟੀਜ਼ਨ ਬਣ ਸਕਦੇ ਹੁੰਦੇ ਆ। ਠੀਕ ਹੈ। E2 ਵੀਜ਼ਾ ਜਿਹੜਾ ਕਰ ਸਕਦੇ ਹੁੰਦੇ ਆ, ਜਾਂ ਜਿਹੜੇ ਹੁਣ ਜਿਹੜਾ ਅੱਜ ਦਾ ਪ੍ਰੋਗਰਾਮ ਹੈ E2 ਦੇ ਉੱਤੇ ਡੈਡੀਕੇਟਿਡ ਆ ਕਿ E2 ਵੀਜ਼ਾ ਜਿਹੜਾ ਕੀ ਇਨਵੈਸਟਮੈਂਟ ਕੀ ਹੈ ਸਿਰਫ ਤੇ ਸਿਰਫ। ਤੇ ਜਿਹੜੇ ਇਹ ਕੈਨੇਡਾ ਵਾਲੇ ਜਿਹੜੇ ਸਟੂਡੈਂਟ ਆ ਜੇ ਡੈਸਪਰੇਟ ਸਿਚੁਏਸ਼ਨ 'ਚ ਆ, ਤੁਸੀਂ ਪਲੀਜ਼ ਜੇ ਸਹੀ ਐਡਵਾਈਸ ਹੋਏ ਹੈ ਕਿ ਉੱਥੇ ਰਹਿ ਕੇ ਜੇ ਤੁਹਾਡਾ ਹੱਥ ਪੱਲਾ ਕੋਈ ਫੜਦਾ LMIA ਜੋ ਵੀ, ਮੈਨੂੰ ਪਤਾ ਨਹੀਂ ਕੈਨੇਡਾ ਦਾ ਲਾਅ ਕੀ ਹੈ। ਹੁਣ ਤਾਂ ਉਹਨਾਂ ਨੇ ਵੀ ਕਾਫੀ ਸਖਤੀਆਂ ਕਰਤੀਆਂ, ਚੇਂਜਸ ਆ ਗਏ ਉੱਥੇ ਵੀ ਬਹੁਤ ਜ਼ਿਆਦਾ। ਠੀਕ ਹੈ, ਪਰ STCA ਤਾਂ ਇਹੀ ਕਹਿ ਰਿਹਾ ਨਾ ਕਿ ਉੱਥੇ ਅਸਾਈਲਮ ਕਿਉਂ ਨਹੀਂ ਫਾਈਲ ਕੀਤਾ। ਕਰੋ ਅਮਰੀਕਾ ਦਾ ਕਾਨੂੰਨ ਇਹੀ ਕਹਿੰਦਾ ਵੀ ਉੱਥੇ ਕੀਤਾ ਹੋਣਾ ਚਾਹੀਦਾ, ਉੱਥੇ ਕੀਤਾ ਹੋਣਾ ਚਾਹੀਦਾ, ਰਾਈਟ। ਸੋ ਕਰੋ ਪਹਿਲਾਂ ਫਾਈਲ, ਉਹਨੂੰ ਭੱਜੋ ਨਾ, ਮੈਦਾਨ ਛੱਡੋ ਨਾ। ਬਹੁਤ ਜ਼ਿਆਦਾ ਜਿਹੜੇ ਲੋਕੀ ਆਏ ਆ, ਤੇ STCA ਜਦੋਂ ਲੱਗਣੀ ਸ਼ੁਰੂ ਹੋਈ ਨਾ, ਤੁਹਾਨੂੰ ਬਾਅਦ 'ਚ ਇਹ ਮੈਸੇਜ ਪਹੁੰਚ ਜਾਣਾ ਵਾ। ਤੇ ਉਹੀ ਜਿਹੜੇ ਵਕੀਲ ਆ ਕਿ ਹੁਣ ਕੇਸ ਲੈ ਰਹੇ ਕਿ ਨਹੀਂ ਆਓ ਜੀ ਕੈਨੇਡਾ ਗੁੰਡਾ ਤੋਂ, ਉਹੀ ਬਾਅਦ 'ਚ ਜਦੋਂ ਉਹਨੇ ਸਾਰੀਆਂ ਫੀਸਾਂ ਫੂਸਾਂ ਜਦੋਂ ਆ ਗਈਆਂ, ਜਦੋਂ ਤੁਹਾਨੂੰ ਪਤਾ ਲੱਗਣਾ ਕਿ ਬਈ ਇਹ STCA ਦਾ ਡੰਡਾ ਜਿਹੜਾ ਪੈ ਗਿਆ, ਤੇ ਫਿਰ ਕਹਿਣਾ ਕਿ ਯਾਰ ਇਹ ਤਾਂ ਆਪਾਂ ਹੋਰ ਟਾਈਮ ਆਪਣਾ ਜਿਹੜਾ ਬਰਬਾਦ ਕਰਤਾ। ਠੀਕ ਹੈ। ਜਿਹੜੀ ਸਭ ਤੋਂ ਮੇਜਰ ਚੀਜ਼ ਕੀ ਹੁੰਦੀ ਆ, ਹੁਣ ਮੇਰੀ ਉਮਰ ਹੈਗੀ 40 ਸਾਲ ਇਸ ਵੇਲੇ, ਮੈਂ 2007 'ਚ ਆਇਆ ਸੀ, 22-23 ਸਾਲ ਦਾ ਜਦੋਂ ਸੀਗਾ ਉਦੋਂ ਆਇਆ ਸੀਗਾ। ਬੰਦੇ ਦਾ ਜਦੋਂ ਲੇਟਰ ਏਜਿਸ ਦੇ ਵਿੱਚ ਬੰਦਾ ਆਉਂਦਾ ਨਾ, ਬੰਦਾ ਸਾਰਾ ਕੁਝ ਇੱਥੇ ਬਣਾ ਲੈਂਦਾ, ਪਰ ਇੱਕ ਚੀਜ਼ ਜਿਹੜੀ ਹੁੰਦੀ ਆ, ਬੰਦਾ ਗਵਾਉਂਦਾ ਜਿਹੜੀ ਚੀਜ਼ ਹੁੰਦੀ ਆ, ਏਜ, ਆਪਣੀ ਉਮਰ, ਜਵਾਨੀ। ਉਹ ਤੁਹਾਨੂੰ ਹੁਣ ਨਹੀਂ ਸਮਝ ਲੱਗਣੀ ਗੱਲ। ਮੈਨੂੰ ਪਤਾ ਨਹੀਂ ਕਦੋਂ ਤੱਕ ਤੁਹਾਡੇ ਪ੍ਰੋਗਰਾਮ ਪਹੁੰਚਣਾ, ਕਦੋਂ ਤੁਸੀਂ ਇਹ ਸੁਣਨਾ। ਜੇ ਤੁਸੀਂ ਹੈਗੇ ਆ, ਤੁਸੀਂ ਇੱਕ ਪੁਆਇੰਟ ਤੇ ਆ ਕੇ ਬਹੁਤ ਐਗਰੀ ਕਰੋਗੇ, ਯਾਰ ਜੇ ਅਮਰੀਕਾ ਆਏ ਚੱਲ ਠੀਕ ਆ, ਅਸਾਲਮ ਸੁਲਮ ਦੇ ਚੱਕਰਾਂ 'ਚ ਪਏ, ਜੇ STCA ਲੱਗਿਆ ਤੇ ਬਾਅਦ 'ਚ ਨਹੀਂ ਪੱਕੇ ਹੋਏ, ਪ੍ਰੋਬਲਮ ਇਹ ਪੈ ਜਾਣੀ ਕਿ ਤੁਹਾਡੇ ਕੋਲ ਇੱਕ ਓਪਰਚੁਨਿਟੀ ਚੱਲ ਜਾਣੀ ਹੈ ਕੈਨੇਡਾ ਵਾਲੀ। ਦੂਜੀ ਤੁਹਾਡੀ ਜਿਹੜੀ ਆ ਉਮਰ ਆ, ਉਹਦਾ ਤੁਹਾਨੂੰ ਬਹੁਤ ਰਿਗਰੈਟ ਹੋਣਾ ਕਿ ਯਾਰ ਇੱਥੇ ਆ ਕੇ ਇੰਨੇ ਸਾਲ ਜਿਹੜੇ ਬਰਬਾਦ ਕਰ ਲਏ, ਸੜਕ ਐਂਡ ਤੱਕ ਲੈ ਬਣਿਆ ਕੁਛ ਨਹੀਂ। ਇਹ ਗੱਲ ਤੁਹਾਨੂੰ ਹੁਣ ਕਿਉਂ ਦੱਸ ਰਹੇ ਆ, ਪਤਾ ਕਿਉਂ ਦੱਸ ਰਹੇ ਆ? ਕਿਉਂਕਿ ਜਿਹੜੀ ਲਾਈਨ ਆਫ ਬਿਜ਼ਨਸ ਨਾ ਫੁੱਲ ਆ, ਮਤਲਬ ਕੰਮ ਬਥੇਰੇ ਲੋਕੀ ਜਿਹੜੇ ਸਰਵਿਸਿਜ਼ ਚਾਹੁੰਦੇ ਆ। ਕੋਈ ਲੋੜ ਨਹੀਂ ਕਿਸੇ ਨੂੰ ਕਹਿਣ ਦੀ ਕਿ ਜਿਹੜੀ ਸੱਚ ਗੱਲ ਹੈਗੀ ਉਹ ਸਿੱਧੇ ਉੱਦਾਂ ਦੀ ਉੱਦਾਂ ਹੀ ਦੱਸ ਦੇਣੀ ਹੈ। ਕੋਈ ਇਹਦੇ ਵਿੱਚ ਨਫਾ ਨੁਕਸਾਨ ਨਹੀਂ। ਜਿਹੜੀ ਤਾਂ ਕੈਨੇਡਾ ਵਾਲੇ ਲੋਕੀ ਸਿੱਧੀ ਐਡਵਾਈਸ ਹੈ ਕਿ STCA ਬਾਈ ਲੱਗਾ, ਕਰੋ ਉੱਥੇ ਅਸਾਈਲਮ ਫਾਈਲ, ਸਿਟੀਜ਼ਨ ਬਣੋ, ਤੇ ਫਿਰ ਆਪਣਾ ਜਿਹੜਾ ਅੱਜ ਦਾ ਪ੍ਰੋਗਰਾਮ ਆ E2 ਵੀਜ਼ਾ, ਤੁਹਾਨੂੰ ਉਹਦੇ ਬਾਰੇ ਦੱਸਾਂਗੇ ਕਿ ਕਿੱਦਾਂ ਉਹਦੇ ਵਿੱਚ ਤੁਹਾਡਾ ਰਾਹ ਜਿਹੜਾ ਅਮਰੀਕਾ ਦਾ ਦੁਬਾਰਾ ਖੁੱਲ ਸਕਦਾ। ਬਿਲਕੁਲ। ਇਹਦੇ ਨਾਲ ਜਿਹੜੇ ਬੰਦੇ ਆਲਰੇਡੀ ਉੱਥੇ ਟਰੈਕਿੰਗ ਕਰ ਰਹੇ ਆ, ਪੱਕੇ ਆ, ਸਿਟੀਜ਼ਨ ਹੈਗੇ ਆ, ਉਹਨਾਂ ਦੇ ਬੜੇ ਸਵਾਲ ਜਵਾਬ ਜਿਹੜੇ ਰਹਿੰਦੇ ਆ ਕਿ ਯਾਰ ਕਿੱਦਾਂ ਆਉਣਾ, ਹੈ ਨਾ। ਸੋ ਉਹਨਾਂ ਲਈ ਐਡਵਾਈਸ ਆ, ਸਪੈਸ਼ਲੀ ਟਰੱਕਰਸ, ਕਿਉਂਕਿ ਜ਼ਿਆਦਾਤਰ ਆਪਣੇ ਟਰੈਕਿੰਗ ਦੇ ਵਿੱਚ ਜਾਂ ਰੈਸਟੋਰੈਂਟ ਬਿਜ਼ਨਸ 'ਚ ਜਾਂ ਗਰੋਸਰੀ ਸਟੋਰ 'ਚ ਹੁਣ ਬਹੁਤ ਬੰਦੇ ਜਿਹੜੇ ਆ ਰਹੇ ਆ, ਤੇ ਗੈਸ ਸਟੇਸ਼ਨਾਂ ਦੇ ਵਿੱਚ, ਹੈ ਨਾ, ਇਹ ਚੀਜ਼ਾਂ ਦੇ ਵਿੱਚ ਆਪਣੇ ਕੰਸਟਰਕਸ਼ਨ ਵਾਲੇ ਵੀ ਉੱਥੇ ਬਥੇਰੇ ਆ, E2 ਕਰਦੇ ਆ। ਸੋ ਉਹ ਅੱਜ ਜਿਹੜਾ ਟੌਪਿਕ ਹੈ, ਇਹਨੂੰ ਸੁਣੋ ਪਹਿਲਾਂ, ਦੇਖੋ ਕਿ ਤੁਹਾਡਾ ਇਹਨਾਂ ਫਾਇਦਾ ਹੁੰਦਾ ਕਿ ਨਹੀਂ ਹੁੰਦਾ। ਨਹੀਂ। ਸੋ ਆਪਾਂ ਇਸੇ ਤੇ ਅਟਾਰਨੀ ਟਿਰਕੇਨਾ ਨਾਲ ਜੀ ਗੱਲਬਾਤ ਕਰਦੇ ਹਾਂ। E2 ਜਿਹੜਾ ਵੀਜ਼ਾ ਹੈ ਕੀ ਆ, ਕਿਹੜੇ ਮੁਲਕ ਦੇ ਲੋਕਾਂ ਦੇ ਨਾਲ ਇਹ ਜਿਹੜਾ ਜੁੜਿਆ ਹੋਇਆ ਹੈ ਜੀ। ਸੋ E2 ਟ੍ਰੀਟੀ ਕੰਟਰੀ ਤੁਸੀਂ ਗੂਗਲ ਦੇ ਵਿੱਚ ਸਰਚ ਕਰ ਸਕਦੇ ਆ ਪਹਿਲਾਂ ਤਾਂ, ਕਿਹੜੇ ਕੰਟਰੀ ਇਹਦੇ ਵਿੱਚ ਆਉਂਦੇ ਆ, ਕਿਹੜੇ ਨਹੀਂ ਆਉਂਦੇ ਆ। ਸੋ ਜਿੱਥੇ ਤਕਰੀਬਨ ਆਪਣੇ ਪੰਜਾਬੀ ਜਿੱਦਾਂ ਹੈਗੇ ਆਸਟਰੀਆ, ਬੈਲਜੀਅਮ, ਕੈਨੇਡਾ, ਫਰਾਂਸ, ਜਰਮਨੀ, ਆਇਰਲੈਂਡ, ਨਿਊਜ਼ੀਲੈਂਡ, ਫਿਲੀਪੀਨਸ, UK, ਹੈ ਨਾ, ਕਾਫੀ ਜਿਹੜੇ ਮੇਜਰ ਕੰਟਰੀ ਇਹਦੇ ਵਿੱਚ ਜਿਹੜੇ E2 ਦੇ ਵਿੱਚ ਆ ਜਾਂਦੇ ਆ। ਕਈ ਇਹਦੇ ਵਿੱਚ ਕੰਟਰੀ ਨਹੀਂ ਵੀ ਆਉਂਦੇ ਯੂਰਪ ਦੇ। ਸੋ ਆਪਣਾ ਉਹ ਦੇਖ ਲਓ ਤੁਸੀਂ, ਤੁਹਾਡੀ ਲਿਸਟ ਦੇ ਵਿੱਚ ਜੇ ਨਾਮ ਆਉਂਦਾ ਕਿ ਨਹੀਂ ਆਉਂਦਾ, ਪਹਿਲੀ ਚੀਜ਼ ਤਾਂ ਉਹ। ਠੀਕ ਹੈ, ਓਕੇ। ਸੋ ਮੰਨ ਲਓ ਜਦੋਂ ਆਪਾਂ ਹੁਣ ਕੈਨੇਡਾ ਵਾਲਿਆਂ ਦੀ ਗੱਲ ਕਰ ਲੈਂਦੇ, ਪਹਿਲਾਂ ਜਿਹੜੇ ਕੈਨੇਡੀਅਨ ਸਿਟੀਜ਼ਨ ਆ, ਜੇ ਟਰੱਕਰ ਆ ਜਾਂ ਬਿਜ਼ਨਸ ਵਾਲਾ ਆ, ਜਿਹੜੇ ਇੱਥੇ ਕੋਈ ਕੰਮ ਕਰਨਾ ਚਾਹੁੰਦੇ ਆ, US ਦੇ ਵਿੱਚ ਆਉਣਾ ਚਾਹੁੰਦੇ ਆ, ਕੀ ਆ ਉਹਨਾਂ ਦੇ ਲਈ, ਕੀ ਪ੍ਰੋਸੈਸ ਆ, ਕੀ ਉਹਨਾਂ ਨੂੰ ਕਰਨਾ ਪੈਣਾ ਹੈ? ਸੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿੱਦਾਂ ਲੋਕੀ ਪੁੱਛਦੇ ਆ ਕਿ ਇਹ PR ਵਾਲੇ ਬੰਦੇ ਵਾਸਤੇ ਵੀ ਹੈਗਾ, ਨਹੀਂ, ਇਹ ਸਿਰਫ ਸਿਟੀਜ਼ਨ ਹੋਣਾ ਚਾਹੀਦਾ ਬੰਦਾ ਇਹਦੇ ਲਈ। ਸਿਟੀਜ਼ਨਸ਼ਿਪ ਦੀ ਰਿਕੁਆਇਰਮੈਂਟ ਆ, ਪਾਸਪੋਰਟ ਹੋਲਡਰ ਤੁਸੀਂ ਉੱਥੇ ਦੇ ਹੋਣੇ ਚਾਹੀਦੇ ਹੋ। ਮੋਟੇ ਤੌਰ ਤੇ ਇਹ ਇਨਵੈਸਟਮੈਂਟ ਵੀਜ਼ਾ ਹੈਗਾ, ਇਹ ਕੰਮ ਕਰਨ ਦਾ ਵੀਜ਼ਾ ਨਹੀਂ ਹੈਗਾ। ਇੱਕ ਲੋਕੀ ਆਹ ਬੜੀ ਕੰਸਲਟੇਸ਼ਨ ਮੰਗਦੇ ਆ ਕਿ ਉਹਨਾਂ ਨੂੰ ਲੱਗਦਾ ਕਿ ਜਿੱਦਾਂ ਕੈਨੇਡਾ ਦੇ ਵਿੱਚ ਵਰਕ ਪਰਮਿਟ ਮਿਲ ਜਾਂਦਾ, ਜਾਂ ਉਰੇ ਬੰਦਾ ਆਇਆ ਕਿ ਵਰਕ ਪਰਮਿਟ ਉਹਨਾਂ ਨੂੰ ਕਿਸੇ ਨੇ ਦੇ ਦੇਣਾ। ਤੇ ਕਈ ਆਪਾਂ ਵੇਖਦੇ ਹਾਂ ਕਿ ਭਾਜੀ ਲੱਖਾਂ ਰੁਪਏ ਖਰਚ ਕੇ ਇੰਡੀਆ 'ਚ ਬੰਦਾ ਟੂਰਿਸਟ ਵੀਜ਼ੇ ਤੇ ਉਰੇ ਆਇਆ ਹੁੰਦਾ ਅਮਰੀਕਾ ਦੇ ਵਿੱਚ। ਹਾਂਜੀ। ਤੇ ਉਹਨੂੰ ਲੱਗਦਾ ਕਿ ਇੱਥੇ ਵਰਕ ਪਰਮਿਟ ਮਿਲ ਜਾਣਾ, ਮੈਂ ਲੀਗਲ ਤਰੀਕੇ ਤੇ, ਇਦਾਂ ਦਾ ਕੋਈ ਵਰਕ ਪਰਮਿਟ ਨਹੀਂ ਇੱਥੇ ਹੈਗਾ ਓਪਨ ਐਂਡਡ। ਇੱਥੇ H1B ਵੀਜ਼ਾ ਜਾਂ ਕਈ ਹੋਰ ਵਰਕ ਪਰਮਿਟ ਜਿਹੜੇ ਹੈਗੇ ਆ, ਪਰ ਉਹ ਡਿਫਿਕਲਟ ਆ, ਨਾਲੇ ਲਿਮਿਟਡ ਆ। ਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਡੇ ਕੋਲ ਸਿਟੀਜ਼ਨਸ਼ਿਪ ਹੋਣੀ ਚਾਹੀਦੀ ਹੈ। ਇੱਥੇ ਆ ਕੇ ਤੁਸੀਂ ਕੰਪਨੀ ਸੈੱਟ ਕਰਨੀ ਹੈ, ਕੰਪਨੀ ਦੇ ਵਿੱਚ ਤੁਹਾਡੀ 51% ਜਾਂ ਤੋਂ ਜ਼ਿਆਦਾ ਹਿੱਸੇਦਾਰੀ ਹੋਣੀ ਚਾਹੀਦੀ ਹੈ। ਲਾਅ ਜਿਹੜਾ ਹੈਗਾ ਉਹ ਕਹਿੰਦਾ 50% ਹਿੱਸੇਦਾਰੀ ਚਾਹੀਦੀ ਹੈ ਘੱਟੋ ਘੱਟ, ਪਰ ਜਦੋਂ ਤੁਸੀਂ ਐਮਬੈਸੀ 'ਚ ਜਾਂਦੇ ਆ ਪ੍ਰੋਬਲਮਾਂ ਜਿਹੜੀਆਂ ਪੈ ਜਾਂਦੀਆਂ। ਤੇ
ਘੱਟੋ ਘੱਟ 51% ਤੁਹਾਡੀ ਕੰਪਨੀ 'ਚ ਹਿੱਸੇਦਾਰੀ ਚਾਹੀਦੀ ਆ। ਸੋ ਸਭ ਤੋਂ ਪਹਿਲਾ ਸਟੈਪ ਕੀ ਹੁੰਦਾ, ਜਦੋਂ ਤੁਸੀਂ ਸਿਟੀਜ਼ਨ ਬਣਦੇ ਆ, ਤੁਸੀਂ ਇੱਕ ਕੰਪਨੀ ਖੋਲਣੀ ਹੈ। ਤੁਹਾਡਾ ਆਬਵੀਅਸਲੀ ਇੱਕ ਸੱਜਣ ਮਿੱਤਰ ਚਾਹੀਦਾ ਵਾ, ਰਿਸ਼ਤੇਦਾਰ, ਯਾਰ ਦੋਸਤ ਕੋਈ ਚਾਹੀਦਾ ਜਿਹਨੂੰ ਬਿਜ਼ਨਸ ਦੀ ਨੌਲੇਜ ਹੋਵੇ, ਜਿਹੜਾ ਤੁਹਾਨੂੰ ਉਸ ਪਾਸੇ ਨੂੰ ਗਾਈਡ ਕਰ ਸਕਦਾ ਹੋਵੇ। ਕੰਪਨੀ ਖੋਲਣਾ ਬੜਾ ਸੌਖਾ ਜਿਹਾ ਕੰਮ ਆ, ਅਕਾਊਂਟੈਂਟ ਤੋਂ ਲਗਾ ਕੇ ਤੁਸੀਂ ਖੋਲ ਸਕਦੇ ਆ। ਵਕੀਲ ਦੇ ਥਰੂ ਥੋੜੀ ਜਿਹੀ ਮਹਿੰਗੀ ਪੈਂਦੀ ਹੈ, ਕਿਉਂਕਿ ਵਕੀਲ ਦੀ ਲਿਖਤ ਬੜੀ ਥੋੜੀ ਜ਼ਿਆਦਾ ਹੁੰਦੀ ਆ। ਸੋ ਜੇ ਤਾਂ ਵੱਡਾ ਬਿਜ਼ਨਸ ਕਰਨਾ ਹੈ ਨਾ, ਜ਼ਿਆਦਾ ਤੁਸੀਂ ਮਲਟੀ ਮਿਲੀਅਨ ਦਾ ਗੈਸ ਸਟੇਸ਼ਨ ਕਰਨਾ, ਫਿਰ ਤਾਂ ਤੁਸੀਂ ਲਾਇਰ ਸਾਰਾ ਆਪਣਾ ਸਾਡੇ ਕੋਲ ਸਾਰਾ ਜਿਹੜਾ ਕੰਮ ਕਰਾ ਸਕਦੇ। ਜੇ ਤੁਸੀਂ ਸਿੰਪਲ ਇੱਕ ਬਿਜ਼ਨਸ ਖੋਲਣਾ, ਆਪਣੇ ਅਕਾਊਂਟੈਂਟ ਤੋਂ ਜਾ ਕੇ ਉਹਨੇ ਕੰਪਨੀ ਖੋਲ ਦੇਣੀ ਹੈ, ਨਾਟ ਅ ਬਿਗ ਡੀਲ। $500,000 ਚ ਕੰਪਨੀ ਖੋਲ ਜਾਂਦੀ ਹੈ। ਔਰ ਜਿਹੜਾ ਤੁਹਾਡਾ ਸੱਜਣ ਮਿੱਤਰ ਰਿਸ਼ਤੇਦਾਰ ਆ, ਉਹ ਤੁਹਾਡੀ ਬੈਂਕ ਅਕਾਊਂਟ ਕੰਪਨੀ ਦਾ ਖੋਲਣ 'ਚ ਹੈਲਪ ਕਰ ਸਕਦਾ। ਸੋ ਕੰਪਨੀ ਖੁੱਲ ਗਈ, ਬੈਂਕ ਅਕਾਊਂਟ ਖੁੱਲ ਗਿਆ। ਹੁਣ ਬੈਂਕ ਅਕਾਊਂਟ 'ਚ ਤੁਸੀਂ ਲੀਗਲ ਤਰੀਕੇ ਨਾਲ ਪਹਿਲਾਂ ਪੈਸੇ ਪਾਣੇ ਆ। ਸਾਰੇ ਪੈਸੇ ਜਿਹੜੇ ਬਾਹਰੋਂ ਵੀ ਆ ਸਕਦੇ ਆ, ਅਮਰੀਕਾ ਤੋਂ ਵੀ ਆ ਸਕਦੇ ਆ। ਸੋ ਇਹ ਜਿਹੜੀ ਬੜਾ ਇੱਕ ਕਾਮਨ ਸਵਾਲ ਆ ਕਿ ਪੈਸੇ ਕਿੱਥੋਂ ਆਣੇ ਆ। ਪੈਸੇ ਦੇ ਵਿੱਚ ਤੁਹਾਨੂੰ ਆਣੇ ਚਾਹੀਦੇ ਆ। ਤੇ ਇਹ ਜਿਹੜਾ ਫਿਰ ਕੰਪਨੀ ਦਾ ਤੁਸੀਂ ਬੈਂਕ ਅਕਾਊਂਟ ਖੋਲਿਆ, ਇਹਦੇ ਵਿੱਚ ਤੁਸੀਂ ਪੈਸੇ ਪਾਣੇ ਆ। ਤੇ ਫਿਰ ਉਹਦੇ ਹਿਸਾਬ ਨਾਲ ਤੁਹਾਡਾ ਜਿਹੜਾ ਬਿਜ਼ਨਸ ਦੀ ਅੱਗੇ ਤੁਸੀਂ ਗੱਲਬਾਤ ਉਹਨਾਂ ਨੂੰ ਦੱਸਣੀ ਆ ਕਿ ਕਿਹੜਾ ਬਿਜ਼ਨਸ ਤੁਸੀਂ ਲੈਣਾ। ਤੇ ਬੇਸਿਕਲੀ ਤੁਸੀਂ ਇਮੀਗ੍ਰੇਸ਼ਨ ਨੂੰ ਪ੍ਰੋਮਿਸ ਕਰਦੇ ਆ ਕਿ ਮੈਂ ਲੱਖ, 1.5 ਲੱਖ, ਜਿੰਨਾ ਵੀ ਤੁਹਾਡਾ ਹੱਥ ਪੈਂਦਾ, ਆਪਾਂ ਇੰਨੇ ਪੈਸੇ ਪਾਵਾਂਗੇ। ਆਪਾਂ ਕੰਪਨੀ 'ਚ 51% ਹਿੱਸੇਦਾਰੀ ਰੱਖਾਂਗੇ। ਆਪਾਂ ਇੱਥੇ ਬਿਜ਼ਨਸ ਕਰਾਂਗੇ ਤੇ ਆਪਾਂ EMPLOYEE ਹਾਇਰ ਕਰਾਂਗੇ ਤੇ ਮੈਂ ਮੈਨੇਜ ਕਰੂੰਗਾ, ਹੈ ਨਾ। ਸੋ ਵੇਖਣ ਵਾਲੀ ਗੱਲ ਇਹ ਹੈ ਕਿ ਤੁਸੀਂ ਕੰਪਨੀ ਨੂੰ ਮੈਨੇਜ ਕਰਨ ਆਣਾ, ਤੁਸੀਂ ਇੱਥੇ ਕੰਮ ਕਰਨ ਨਹੀਂ। ਤੁਸੀਂ ਕੰਪਨੀ ਜਿਹੜਾ ਬਿਜ਼ਨਸ ਚਲਾਉਣ ਲਈ ਓਨਰ ਜਿੱਦਾਂ ਹੁੰਦਾ ਨਾ, ਉਹ ਕੰਮ ਆ ਤੁਹਾਡਾ। ਸੋ ਉਹ ਜਿਹੜਾ ਵੀਜ਼ਾ ਜਿਹੜਾ ਰੱਖਿਆ, ਸੋ ਆਉਂਦਿਆਂ ਨੂੰ E2 ਨੇ ਮਾਲਕ ਬਣਾ ਦੇਣਾ। ਹਾਂਜੀ, ਮਾਲਕਾਂ ਦਾ ਵੀਜ਼ਾ, ਇਨਵੈਸਟਰਾਂ ਦਾ। ਮਾਲਕਾਂ ਦਾ ਵੀਜ਼ਾ ਇੱਦਾਂ। ਚਲੋ ਹਰ ਇੱਕ ਦੀ ਇੱਛਾ ਹੁੰਦੀ ਆ ਆਪਣਾ ਕੰਮ ਹੋਵੇ। ਸੋ ਇਹ ਸਿੱਧਾ ਹੀ ਤੁਹਾਨੂੰ ਆਪਸ਼ਨ ਉਸ ਤਰੀਕੇ ਦੇ ਨਾਲ ਜਿਹੜਾ ਹੁੰਦਾ ਹੈ। ਸੋ ਇਹ ਨਾਨ ਇਮੀਗ੍ਰੈਂਟ ਵੀਜ਼ਾ ਹੋ ਗਿਆ, ਮਤਲਬ ਇਹ ਜਿਹੜਾ ਇਮੀਗ੍ਰੈਂਟ ਵੀਜ਼ਾ ਜੀ। ਜੀ। ਤੇ ਇਹਦੇ ਵਿੱਚ ਹੁਣ ਜਿੱਦਾਂ ਤੁਸੀਂ ਮਨੀ ਦੀ ਗੱਲ ਕੀਤੀ ਆ, ਕਿੱਥੋਂ ਆ ਰਹੀ ਹੈ, ਕਿੱਥੋਂ ਆਈ ਆ, ਉਹਦੀ ਵੀ ਲਿਖਤ ਪੜਤ ਜਿਹੜੀ ਉਹ ਦੱਸਣੀ ਪੈਣੀ ਹੈ। ਹਾਂਜੀ ਹਾਂਜੀ, ਬਿਲਕੁਲ। ਇਹਦੀ ਪੂਰੀ ਲਿਖਤ ਪੜਤ ਦੱਸਣੀ ਪੈਂਦੀ ਹੈ। ਜੇ ਕਿਸੇ ਨੇ ਕਿਹਾ ਕਿ ਮੈਂ ਪਲਾਟ ਵੇਚਿਆ ਤੇ ਉਹਦੇ ਮੈਨੂੰ ਪੈਸੇ ਆਏ ਆ, ਤਾਂ ਤੁਹਾਨੂੰ ਇਹ ਦੱਸਣਾ ਪੈਣਾ ਪਲਾਟ ਖਰੀਦਿਆ ਕਿੱਦਾਂ ਸੀਗਾ, ਅਨਲੈਸ ਤੁਹਾਨੂੰ ਉਹ ਆਪਣੇ ਬਾਪ ਦਾਦੇ ਤੋਂ ਮਿਲਿਆ ਸੀਗਾ, ਹੋਰ ਗੱਲ। ਤੇ ਇਹਦੇ ਵਿੱਚ ਹੁਣ ਏਦਾਂ ਕਿ ਦੇਖੋ, ਹੁਣ ਮੈਕਸੀਕੋ ਵੀ E2 ਦੇ ਵਿੱਚ ਆਉਂਦਾ, ਕਈ ਸਾਰੀਆਂ ਕੰਟਰੀਆਂ ਥੱਲੇ ਆਉਂਦੀਆਂ। ਕੱਟ ਕੂਟਲ ਵਾਲਿਆਂ ਕੋਲ ਦੇਖੋ ਮਿਲੀਅਨਸ ਆਫ ਡਾਲਰਸ ਹੈਗਾ, ਹੈ ਨਾ, ਲੋਕਾਂ ਕੋਲ। ਜਿਹੜਾ ਇੰਡੀਆ ਪੋਲੀਟੀਸ਼ੀਅਨਸ ਕੋ ਮਿਲੀਅਨਸ ਡਾਲਰ ਪਏ ਆ EB-5 ਵੀਜ਼ਾ ਕਰਨ ਲਈ। ਚਾਈਨਾ ਵਾਲਿਆਂ ਕੋ ਵੀ ਜਿਹੜਾ ਸੇਮ। ਤੇ ਉਹਨਾਂ ਨੇ ਇਹ ਦੇਖਣਾ ਕਿ ਮਨੀ ਲਾਂਡਰਿੰਗ ਤਾਂ ਨਹੀਂ ਇਹਦੇ ਵਿੱਚ ਹੋ ਰਹੀ, ਤੇ 2 ਨੰਬਰ ਵਾਲਾ ਪੈਸਾ ਤਾਂ ਨਹੀਂ ਆ ਰਿਹਾ। ਤੇ ਇਹ ਚੀਜ਼ ਬੜੀ ਜ਼ਰੂਰੀ ਆ ਕਿ ਇਹ ਪੈਸੇ ਦੀ ਸੋਰਸਿੰਗ ਕੀ ਹੈ, ਕਿ ਇਹ ਪੈਸਾ ਇਹਨਾਂ ਨੇ ਬਣਾਇਆ ਕਿੱਦਾਂ ਸੀਗਾ, ਕਮਾਇਆ ਕਿੱਦਾਂ ਸੀਗਾ, ਤੇ ਕਿੱਥੋਂ ਦੀ ਆ ਰਿਹਾ। ਬੈਂਕ ਟੂ ਬੈਂਕ ਜਿਹੜੇ ਟ੍ਰਾਂਜੈਕਸ਼ਨ ਹੋਣੇ ਚਾਹੀਦੇ ਆ, ਸਾਰਾ ਟੈਕਸ ਪੇਡ ਜਿਹੜਾ ਮਨੀ ਹੋਣਾ ਚਾਹੀਦਾ। ਗਿਫਟ ਵੀ ਲੈ ਸਕਦੇ ਆ ਤੁਸੀਂ, ਲੋਨ ਵੀ ਲੈ ਸਕਦੇ ਆ, ਪਰ ਜਿੱਤੋਂ ਵੀ ਤੁਸੀਂ ਪੈਸਾ ਲੈਂਦੇ ਆ ਉਹਨਾਂ ਨੇ ਸੋਰਸਿੰਗ ਚੈੱਕ ਕਰਨੀ ਹੈ ਕਿ ਕਿਤੇ 2 ਨੰਬਰ ਵਾਲਾ ਤਾਂ ਨਹੀਂ ਕੰਮ ਇਹਨਾਂ ਦਾ, ਡਰਗਾ ਵੇਚ ਕੇ ਪੈਸੇ ਬਣਾਏ। ਠੀਕ ਹੈ। ਇਹ ਹੁਣ ਜਦੋਂ ਤੁਸੀਂ ਗਿਫਟ ਦੀ ਗੱਲ ਕਰਦੇ, ਗਿਫਟ ਵੀ ਲੈ ਸਕਦੇ ਆ। ਇਹ ਗਿਫਟ ਕੀ ਅਮਰੀਕਾ ਦੇ ਹੀ ਕਿਸੇ ਤੋਂ ਲੈਣਾ ਪਊਗਾ? ਕਿੰਨੇ % ਤੱਕ ਦਾ ਗਿਫਟ ਜਿਹੜਾ ਅਲਾਉਡ ਹੁੰਦਾ ਹੈ? ਇਹਦੀ ਵੀ ਕੋਈ ਉਹਨਾਂ ਨੇ ਰੱਖਿਆ ਹੈ ਕੁਛ ਬੈਂਚਮਾਰਕ? ਇਦਾਂ ਦਾ ਇਹਨਾਂ ਨੇ ਕੋਈ ਬੈਂਚਮਾਰਕ ਨਹੀਂ ਰੱਖਿਆ। ਪਰ ਓਬਵੀਅਸਲੀ ਜੇ ਤੁਸੀਂ ਐਜ਼ ਅ ਇਨਵੈਸਟਰ ਆਣਾ, ਕੁਛ ਪੈਸੇ ਤਾਂ ਤੁਹਾਨੂੰ ਵੀ ਜਿਹੜੇ ਪਾਣੇ ਪੈਣੇ ਆ। ਬਾਕੀ ਤੁਸੀਂ ਆਪਣੇ ਸੱਜਣ ਮਿੱਤਰ ਰਿਸ਼ਤੇਦਾਰ ਤੋਂ ਜਿਹੜਾ ਲੈ ਸਕਦੇ ਆ। ਤੇ ਬਟ ਕੁਛ ਨਾ ਕੁਛ ਤੁਹਾਡਾ ਵੀ ਜਿਹੜਾ ਪਰਸਨਲ ਸਟੇਕ ਜਿਹੜਾ ਹੋਣਾ ਚਾਹੀਦਾ। E2 ਜਿਹੜਾ ਬਿਜ਼ਨਸ ਆ ਉਹਦੇ ਉੱਤੇ ਲੋਨ ਨਹੀਂ ਹੋਣਾ ਚਾਹੀਦਾ। ਉੱਦਾਂ ਆਪਣੇ ਘਰ ਤੇ ਹੋਰ ਕਿਸੇ ਚੀਜ਼ਾਂ ਤੇ ਤੁਸੀਂ ਲੋਨ ਲੈ ਸਕਦੇ ਆ। ਜਿਹੜਾ E2 ਬਿਜ਼ਨਸ ਆ ਉਹ ਤੁਹਾਡਾ ਕਲੀਨ ਜਿਹੜਾ ਬਿਜ਼ਨਸ ਜਿਹੜਾ ਹੋਣਾ ਚਾਹੀਦਾ। ਜੇ ਉਹਦਾ ਲੋਨ ਤੁਹਾਡਾ ਹੋਵੇ ਤਾਂ ਉਹ ਫਿਰ ਤੁਹਾਨੂੰ ਇਹ ਕਹਿੰਦੇ ਆ ਕਿ ਤੁਸੀਂ ਨਾ ਰਿਸਕ ਨਹੀਂ ਲਿਆ, ਤੁਸੀਂ ਲੋਨ ਤੇ ਜਿਹੜਾ ਬਿਜ਼ਨਸ ਉਹ ਕਰ ਰਹੇ ਆ। ਠੀਕ ਹੈ। ਇਨਵੈਸਟਮੈਂਟ ਚਾਹੀਦੀ ਆ। ਅਮਰੀਕਾ ਨੂੰ ਲੱਗਣਾ ਚਾਹੀਦਾ ਵੀ ਪੈਸਾ ਤੁਸੀਂ ਦਾਅ ਤੇ ਲਾਇਆ ਆ, ਵੀ ਕੋਈ ਚੱਕਰ ਨਹੀਂ, ਵੀ ਰਹਿ ਗਿਆ ਤਾਂ ਆ ਗਏ, ਨਹੀਂ ਤਾਂ ਡੁੱਬ ਵੀ ਜਿਹੜਾ ਹੋ ਸਕਦਾ ਆ। ਸੋ ਇਹ ਫਾਈਲ ਕਰਨ ਦੇ ਲਈ E2 ਵੀਜ਼ਾ ਤੁਸੀਂ ਕਿੱਥੋਂ ਫਾਈਲ ਕਰਨਾ ਹੈ? ਉਹਨਾਂ ਨੂੰ ਇੱਥੇ ਰਹਿ ਕੇ ਕਰਨਾ ਪੈਂਦਾ ਆ, ਜਾਂ ਜਿਹੜੇ ਵੀ ਮੁਲਕ ਤੋਂ ਉਹ ਸਿਟੀਜ਼ਨ ਨੇ ਉੱਥੋਂ ਕਰਨਾ ਹੁੰਦਾ? ਦੋਨੋਂ ਤਰੀਕਾ ਇਹ ਹੋ ਸਕਦੇ ਆ। ਜੇ ਬੰਦਾ ਅਮਰੀਕਾ ਦੇ ਵਿੱਚ ਵੀਜ਼ੇ ਤੇ ਆਇਆ ਹੋਵੇ, ਹਨਾ, ਟੂਰਿਸਟ ਵੀਜ਼ਾ ਜਿੱਦਾਂ ਹੁੰਦਾ, ਉਹ ਵਾਲੀ ਐਂਟਰੀ ਉਹਦੀ ਹੋਵੇ ਦੀ, ਹਨਾ, ਐਸਟਾ ਵਾਲਾ ਨਹੀਂ, ਜਿੱਦਾਂ ਕਈ ਵਾਰੀ ਇੰਗਲੈਂਡ ਵਾਲੇ ਜਿਹੜੇ ਹੁੰਦੇ ਆ, ਆਪਣੇ ਆਸਟ੍ਰੇਲੀਅਨ ਹੁੰਦੇ ਆ ਜਾਂ ਯੂਰਪੀਅਨ ਹੁੰਦੇ ਆ, 90 ਦਿਨ ਵਾਲੇ ਐਸਟਾ ਤੇ ਆ ਜਾਂਦੇ। ਐਸਟਾ ਤਾਂ ਤੁਸੀਂ ਚੇਂਜ ਨਹੀਂ ਕਰ ਸਕਦੇ ਵੀਜ਼ੇ ਤੇ। ਪਰ ਜਿੱਦਾਂ ਕੈਨੇਡੀਅਨ ਇਹਨਾਂ ਨੂੰ ਬਿਜ਼ਨਸ B1 B2 ਕਲਾਸੀਫਿਕੇਸ਼ਨ ਦੇ ਦਿੰਦੇ ਆ। 6 ਮਹੀਨੇ ਵਾਲੀ ਜਿਹੜੀ ਐਂਟਰੀ ਜਿਹੜੀ ਹੁੰਦੀ ਆ। ਤੁਹਾਡੇ ਕੋਲ ਕੇਸ ਮਿਲਦਾ ਫਿਰ ਐਸਟਾ ਵਾਲੇ ਵੀ ਕਾਫੀ ਆਉਂਦੇ ਹੋਣੇ ਆ। ਐਸਟਾ ਵਾਲਿਆਂ ਨੂੰ ਬਾਹਰ ਜਾਣਾ ਪੈਂਦਾ, ਉਹ ਇੱਥੇ ਨਹੀਂ ਚੇਂਜ ਕਰ ਸਕਦੇ। ਐਸਟਾ ਵਾਲੇ ਕਾਫੀ ਜਿਹੜੇ ਆਉਂਦੇ ਆ। ਸੋ ਤੁਸੀਂ ਜਿਹੜਾ ਆਪਣੀ ਸਟੇਟਸ ਜਿਹੜਾ ਹੈਗਾ ਉਹ ਉਰੇ ਵੀ ਚੇਂਜ ਕਰ ਸਕਦੇ ਆ, ਜੇ ਤੁਹਾਡਾ ਇੱਥੇ ਆਉਣ ਤੋਂ 90 ਦਿਨ ਬਾਅਦ ਤੁਹਾਡਾ ਮਨ ਚੇਂਜ ਹੁੰਦਾ ਵਾ। ਅਦਰਵਾਈਜ਼ ਤੁਹਾਨੂੰ ਜਿਹੜਾ ਫਾਇਦਾ ਇਹਦੇ ਵਿੱਚ ਵੀਜ਼ਾ ਬਾਹਰੋਂ ਹੀ ਲੈ ਕੇ ਆ। ਉਹ ਕਿਉਂ ਆ? ਕਿਉਂਕਿ ਜਿਹੜੇ 2 ਪ੍ਰੋਸੈਸ ਅਮਰੀਕਾ 'ਚ ਚੇਂਜ ਕਰਨ ਵਾਲਾ ਤੇ ਬਾਹਰ ਜਿਹੜਾ ਚੇਂਜ ਕਰਨ ਵਾਲਾ, ਦੋਨੋਂ ਅਲੱਗ-ਅਲੱਗ ਆ। ਠੀਕ ਹੈ ਜੀ।
ਤੇ ਜਦੋਂ ਤੁਸੀਂ ਟਰੈਵਲ, ਜਿਹਨੇ ਤਾਂ ਹੁਣ ਨਹੀਂ ਟਰੈਵਲ ਕਰਨਾ ਉਹਦਾ ਇੱਥੇ ਚੇਂਜ ਆਫ ਸਟੇਟਸ ਕਰਕੇ ਆਰਾਮ ਨਾਲ ਬਹਿ ਜਾਂਦਾ, ਬਿਜ਼ਨਸ ਕਰੀ ਜਾਂਦਾ। ਜਿੰਨੇ ਬੰਦੇ ਨੇ ਬਾਅਦ ਚ ਟਰੈਵਲ ਕਰਨਾ, ਮੰਨ ਲਓ ਹੁਣ ਉਹ ਆਇਆ ਇੱਥੇ 6 ਮਹੀਨੇ ਚ ਉਹਨੂੰ ਲੋੜ ਪੈ ਗਈ ਬਾਹਰ ਜਾਣ ਦੀ, ਤੇ ਉਹਨੂੰ ਫੇਰ ਜਾ ਕੇ ਐਮਬੈਸੀ ਵੀਜ਼ਾ ਲੈ ਕੇ ਆਉਣਾ ਹੀ ਪੈਣਾ, ਰਾਈਟ। ਓਕੇ, ਤੇ ਠੀਕ ਇਸ ਹੈ। ਲਈ ਜਿਹੜੀ ਸਲਾਹ ਉਹ ਇਹੀ ਹੁੰਦੀ ਆ ਕਿ ਸਿੱਧੇ ਵੀਜ਼ਾ ਲੈ ਕੇ ਆਓ। 5 ਸਾਲ ਦਾ ਵੀਜ਼ਾ ਉਹ ਦਿੰਦੇ ਆ। ਠੀਕ ਹੈ। ਇੱਕ ਵਾਰੀ ਤੁਸੀਂ 5 ਸਾਲ ਦਾ ਵੀਜ਼ਾ ਲੈ ਲਿਆ, ਤੁਹਾਨੂੰ 2 ਸਾਲ ਦੀ ਐਂਟਰੀ ਦਿੰਦੇ ਆ ਜਦੋਂ ਤੁਸੀਂ ਆਉਂਦੇ ਆ। ਤੇ ਫਿਰ ਜਦੋਂ ਤੁਸੀਂ ਤੁਹਾਡਾ ਵੀਜ਼ਾ ਮੁੱਕਣ ਲੱਗਦਾ, 2 ਸਾਲ ਜਦੋਂ ਮੁੱਕਣ ਲੱਗਦੇ ਆ, ਤੁਸੀਂ ਦੁਬਾਰਾ ਸਟੈਪ ਆਊਟ ਕਰ ਸਕਦੇ ਆ ਬਾਹਰ, ਤੇ ਫਿਰ ਦੁਬਾਰਾ ਤੁਸੀਂ ਜਦੋਂ ਐਂਟਰੀ ਲੈਂਦੇ ਆ 2 ਸਾਲ ਦੀ ਐਂਟਰੀ ਤੁਹਾਨੂੰ ਮਿਲਦੀ ਹੈ। ਠੀਕ ਹੈ। ਸੋ 2 ਤਰੀਕੇ ਦੇ ਨਾਲ ਇਹ ਚੀਜ਼ ਜਿਹੜੀ ਉਹ ਬਣ ਜਾਂਦੀ ਆ। ਸੋ ਇਹ ਟ੍ਰੀਟੀ ਇਨਵੈਸਟਰ ਬਣਨ ਦੇ ਲਈ ਕੀ ਰਿਕੁਆਇਰਮੈਂਟ ਆ, ਕੌਣ ਕੁਆਲੀਫਾਈ ਜਿਹੜਾ ਉਹ ਕਰਦਾ ਹੈ? ਜੀ, ਸੋ ਸਭ ਤੋਂ ਪਹਿਲਾਂ ਤਾਂ ਜਿਹੜੀ ਮੇਨ ਰਿਕੁਆਇਰਮੈਂਟ ਆ, ਸਿਟੀਜ਼ਨਸ਼ਿਪ ਹੋਣੀ ਚਾਹੀਦੀ ਹੈ ਟ੍ਰੀਟੀ ਕੰਟਰੀ ਦੀ, ਉਹ ਮੇਨ ਚੀਜ਼ ਆ। ਇੰਡੀਆ ਵਾਲਿਆਂ ਲਈ ਨਹੀਂ ਹੈਗਾ, ਇੰਡੀਅਨ ਸਿਟੀਜ਼ਨ ਦੇ ਲਈ ਨਹੀਂ ਹੈਗਾ ਇਹ ਚੀਜ਼। ਨਾ ਇੰਡੀਆ ਲਈ, ਨਾ ਚਾਈਨਾ ਲਈ, ਪਾਕਿਸਤਾਨ ਸਿਟੀਜ਼ਨ ਲਈ ਹੈਗਾ। ਸੋ ਅੱਛਾ, ਕਿਉਂ ਆ? ਕਿਉਂਕਿ ਰੈਸੀਪ੍ਰੋਸਿਟੀ ਚਾਹੀਦੀ ਆ। ਅਮਰੀਕਾ ਕਹਿੰਦੀ ਆਪਾਂ ਤੁਹਾਨੂੰ ਤਾਂ ਟ੍ਰੀਟੀ ਤੁਹਾਡੇ ਨਾਲ ਸਾਈਨ ਕਰਾਂਗੇ, ਤੁਸੀਂ ਵੀ ਆਪਣੇ ਮੁਲਕ 'ਚ ਸਾਡੇ ਬੰਦੇ ਆਉਣ ਦੇਣੇ ਆ E2 ਵੀਜ਼ੇ ਥੱਲੇ। ਸੋ ਦੋਨੋਂ ਬੰਦੇ ਗੱਲ ਚੱਲਦੀ ਹੈ। ਇੰਡੀਆ ਘੱਟ ਜਾਂਦੇ ਉਦਾਂ। ਇੰਡੀਆ, ਹਾਂਜੀ, ਇੰਡੀਆ ਦੇ ਤਾਂ ਹੁਣ ਮੈਂ ਕਿਹਾ ਈਸਟ ਇੰਡੀਆ ਕੰਪਨੀ ਨੇ ਸ਼ਿਕੰਜਾ ਜਿਹੜਾ ਏਦਾਂ ਦਾ ਫਸਾਇਆ ਸੀਗਾ, ਉਦੋਂ ਟ੍ਰੇਡਿੰਗ ਕਰਨ ਆਏ ਸੀਗੇ ਉਹ ਵੀ। ਇਹਨਾਂ ਉਹ ਨਹੀਂ ਭੁੱਲਦੇ ਹੋਣੇ ਹੁਣ ਤੱਕ ਕਿ ਟ੍ਰੇਡਿੰਗ ਕਰਕੇ ਆਏ ਤੇ ਸਾਰੇ ਇੰਡੀਆ 'ਚ ਛਾ ਗਏ, ਹਨਾ। ਸੋ ਆਬਵੀਅਸਲੀ ਜੇ ਅਮਰੀਕਾ ਆਪਣਾ ਲੱਤ ਫਸਾਉਂਦਾ ਕਿਸੇ ਦੇਸ਼ ਦੇ ਵਿੱਚ, ਬਿਜ਼ਨਸ ਤੁਸੀਂ ਖੋਲਦੇ ਆ, ਉਹ ਵੀ ਫਿਰ ਉਦਾਂ ਹੀ ਟੇਕ ਓਵਰ ਕਰਦਾ ਜਿੱਦਾਂ ਆਪਾਂ ਇਹਨਾਂ ਦੇ ਇੱਥੇ ਆ ਕੇ ਕਰਦੇ ਆ। ਜੀ ਤਾਂ ਜਿੱਥੇ ਦਾਲ ਲੱਗਦਾ ਲਾਉਂਦਾ ਜੀ। ਹਾਂ, ਤੇ ਉਹ ਵੀ ਏਦਾਂ ਉਹਨਾਂ ਦਾ ਕੀ ਹੋਣਾ, ਤਾਂ ਮੈਂ ਕਿਹਾ ਵਾਲਮਾਰਟ ਖੋਲ ਦੇਣਾ ਇੰਡੀਆ ਦੇ ਵਿੱਚ। ਤਾਂ ਉਹ ਵੀ ਸੀਗਾ ਕਿ ਤੁਹਾਨੂੰ ਯਾਦ ਹੋਣਾ ਕੁਛ 1 ਸਾਲ ਪਹਿਲਾਂ ਚੱਲੀ ਸੀਗੀ, ਉਹ ਕਹਿੰਦੇ ਤਾਂ ਬਿਜ਼ਨਸ ਵੈਂਡਰ ਵੁੰਡਰ ਇਹਨਾਂ ਨੇ ਵਾਈਪ ਆਊਟ ਕਰ ਦੇਣੇ ਛੋਟੇ ਜਿਹੜੇ, ਹਨਾ। ਸੋ ਬੈਸਟ ਬਾਏ ਜੇ ਚੱਲੇ ਸੀ ਉੱਥੇ ਸ਼ੁਰੂਆਤ ਕਾਫੀ ਸਾਲ ਪਹਿਲਾਂ। ਹਾਂਜੀ। ਸੋ ਪਹਿਲੀ ਰਿਕੁਆਇਰਮੈਂਟ ਆ ਸਿਟੀਜ਼ਨਸ਼ਿਪ ਟ੍ਰੀਟੀ ਕੰਟਰੀ ਦੀ। ਫਿਰ ਹੋ ਗਈ ਇਨਵੈਸਟਮੈਂਟ, ਕਿ ਬੰਦੇ ਨੇ ਇਨਵੈਸਟਮੈਂਟ ਕਰਨੀ ਹੈ, ਪੈਸੇ ਵਾਲਾ ਵੀਜ਼ਾ। ਇਹ ਏਦਾਂ ਨਹੀਂ ਕਿ ਵੀ ਸਾਹਿਬ ਕਿੰਨੇ ਮੈਨੂੰ ਸ਼ੋਅ ਕਰਨੇ ਪੈਣੇ ਆ। ਸ਼ੋਅ ਕਰਨ, ਮੇਰਾ ਭਰਾ ਮੈਨੂੰ ਬਿਜ਼ਨਸ ਦੇ ਸਕਦਾ, ਉਹਦਾ ਮੈਂ ਬਿਜ਼ਨਸ ਦਿਖਾ ਦਿੰਦਾ। ਇਹ ਬਿਜ਼ਨਸ ਦਿਖਾਉਣ ਵਾਲਾ ਨਹੀਂ, ਇਹ ਬਿਜ਼ਨਸ ਸ਼ੋਅ ਕਰਨ ਵਾਲਾ ਨਹੀਂ। ਐਕਚੁਅਲ ਡਾਲਰ ਜਿਹੜੇ ਕਮਿਟ ਕਰਨੇ ਪੈਂਦੇ ਆ, ਲਿਕੁਇਡ ਮਨੀ ਜਿਹੜਾ ਹੁੰਦਾ ਵਾ, ਉਹ ਕੰਪਨੀ 'ਚ ਪਾਉਣਾ ਪੈਂਦਾ, ਉਹਨੂੰ ਦੱਸਣਾ ਪੈਂਦਾ ਕਿੱਥੇ ਕਿੱਥੇ ਖਰਚਣਾ। ਤੇ ਬਾਅਦ 'ਚ ਹਿਸਾਬ ਕਿਤਾਬ ਵੀ ਮੰਗਦੇ ਆ ਕਿ ਇਨਵੋਇਸ ਦੱਸੋ, ਖਰਚਾ ਦੱਸੋ, ਕਿੱਥੇ ਜਾ ਕੇ ਜਿਹੜਾ ਪੈਸਾ ਖਰਚ ਹੋਇਆ, ਐਕਚੁਅਲ ਪੈਸਾ ਜਿਹੜਾ ਖਰਚ ਹੋਣਾ ਚਾਹੀਦਾ। ਸ਼ੋਅ ਵਾਲਾ ਨਹੀਂ ਸਿਸਟਮ ਹੈਗਾ ਇਹ। ਰਨਿੰਗ ਬਿਜ਼ਨਸ ਆ ਬੇਸਿਕਲੀ, ਇਦਾਂ ਨਹੀਂ। ਰਨਿੰਗ ਬਿਜ਼ਨਸ, ਰਨਿੰਗ ਰੀਅਲ ਮਨੀ ਜਿਹੜਾ ਹੋਣਾ ਚਾਹੀਦਾ। ਜਿਹੜੀ ਇਨਵੈਸਟਮੈਂਟ ਹੈਗੀ ਉਹ ਕਹਿੰਦੇ ਕਿ ਸਬਸਟੈਂਸ਼ੀਅਲ ਅਮਾਉਂਟ ਜਿਹੜੀ ਹੋਣੀ ਚਾਹੀਦੀ ਆ। ਉਹਨਾਂ ਨੇ ਡਿਫਾਈਨ ਨਹੀਂ ਕੀਤਾ ਕਿ ਮਿਨੀਮਮ ਕਿੰਨਾ ਹੈਗਾ। ਜਿਹੜੇ ਸਾਡੇ ਕਲਾਇੰਟ ਆ $1.5 ਲੱਖ ਤੋਂ ਲੈ ਕੇ $3 ਲੱਖ ਜਿਹੜਾ ਇਨਵੈਸਟ ਕਰਦੇ ਆ, ਇਹ 'ਚ $60-70 ਹਜ਼ਾਰ ਤੁਸੀਂ ਆਪਣੇ ਆਪ ਨੂੰ ਤਨਖਾਹ ਵੀ ਦੇਣੀ ਹੁੰਦੀ ਹੈ। ਤੇ ਤੁਸੀਂ ਆਪ ਲਾਓ ਕਿ ਜੇ ਬੰਦਾ ਹੁਣ $50,000 ਤੇ ਬਿਜ਼ਨਸ ਖਰੀਦ ਨਹੀਂ ਸਕਦਾ, ਰਾਈਟ, ਕੈਲੀਫੋਰਨੀਆ ਤੁਸੀਂ ਬਿਜ਼ਨਸ ਖਰੀਦਦੇ ਆ $1.5-2 ਲੱਖ ਜਿਹੜੀ ਆਮ ਜਿਹੜੀ ਗੱਲ ਹੈ, ਹਨਾ। ਤੇ ਸੇਮ ਥਿੰਗ ਟਰੱਕਿੰਗ ਵਾਲਿਆਂ ਲਈ ਵੀ, ਜਦੋਂ ਕੰਪਨੀ ਤੁਸੀਂ ਖੋਲਦੇ ਆ, ਤੁਸੀਂ ਇਹਦੇ ਵਿੱਚ ਡਰਾਈਵਰ ਨਹੀਂ ਬਣ ਸਕਦੇ, ਤੁਸੀਂ ਕੰਪਨੀ ਚਲਾ ਸਕਦੇ ਆ। ਕਿ ਤੁਹਾਨੂੰ ਉਹਨਾਂ ਨੂੰ ਦੱਸਣਾ ਪੈਣਾ ਕਿ ਭਾਈ ਮੈਂ ਆ ਕੇ ਡਿਸਪੈਚਰ ਹਾਇਰ ਕਰਨੇ ਆ, ਮੈਂ ਆ ਕੇ ਰਿਸੈਪਸ਼ਨ ਵਾਲੀ ਹਾਇਰ ਕਰਨੀ ਆ, ਮੈਂ ਆ ਕੇ ਹੋਰ ਡਰਾਈਵਰ ਹਾਇਰ ਕਰਨੇ ਆ। ਜੇ ਤੁਸੀਂ ਕਹਿੰਦੇ ਆ ਕਿ ਆ ਮੇਰੇ ਕੋਲ $3 ਲੱਖ ਹੈ, ਚਲੋ ਤੁਸੀਂ ਕਹਿ ਸਕਦੇ ਕਿ ਯਾਰ ਮੈਂ 2-3 ਟਰੱਕ ਲੈ ਲੂੰਗਾ। ਹੁਣ ਜਿਹੜਾ ਬੰਦਾ ਲੈ ਕੇ 50,000 ਆਇਆ, ਉਹ 50,000 'ਚ 3 ਟਰੱਕ ਨਹੀਂ ਨਾ ਖਰੀਦ ਸਕਦਾ। ਸੋ ਬਿਜ਼ਨਸ ਪਲਾਨ ਜਿਹੜਾ ਉਹ ਰੀਅਲ ਹੋਣਾ ਚਾਹੀਦਾ, ਇਨਵੈਸਟਮੈਂਟ ਜਿਹੜੀ ਸਬਸਟੈਂਸ਼ੀਅਲ ਹੋਣੀ ਚਾਹੀਦੀ ਆ, ਐਕਚੁਅਲ ਬਿਜ਼ਨਸ ਐਂਟਰਪ੍ਰਾਈਜ਼ ਜਿਹੜਾ ਹੋਣਾ ਚਾਹੀਦਾ। ਸੋ 2 ਰਿਕੁਆਇਰਮੈਂਟ ਆ ਗਈਆਂ, ਸਿਟੀਜ਼ਨਸ਼ਿਪ E2 ਟ੍ਰੀਟੀ ਕੰਟਰੀ ਦੀ, ਇਨਵੈਸਟਮੈਂਟ। ਇਸ ਤੋਂ ਬਾਅਦ ਉਹਨੇ ਕਿਹਾ ਕਿ ਡਿਵੈਲਪ ਐਂਡ ਡਾਇਰੈਕਟ, ਕਿ ਜਿਹੜਾ ਬੰਦਾ ਉਹ ਬਿਜ਼ਨਸ ਵਧਾਉਣ ਇੱਥੇ ਆ ਰਿਹਾ ਹੋਣਾ ਚਾਹੀਦਾ, ਉਹ ਕੰਮ ਕਰਨ ਨਹੀਂ ਆਉਣਾ ਚਾਹੀਦਾ, ਲੇਬਰ ਕਰਨ ਲਈ ਨਹੀਂ ਹੈਗਾ ਇਹ। ਉਹਨੇ ਆਪਰੇਸ਼ਨਲ ਕੰਟਰੋਲ ਉਹਦੇ ਕੋਲ ਹੋਣਾ ਚਾਹੀਦਾ, ਮੈਨੇਜਰੀਅਲ ਐਕਟੀਵਿਟੀ ਉਹਨੇ ਜਿਹੜੀਆਂ ਕਰਨੀਆਂ ਪੈਣੀਆਂ। ਚੌਥੀ ਰਿਕੁਆਇਰਮੈਂਟ ਉਹਨਾਂ ਦੀ ਹੈਗੀ ਕਿ ਜਿਹੜੀ ਤੁਹਾਡੀ ਇਨਵੈਸਟਮੈਂਟ ਉਹ ਐਟ ਰਿਸਕ ਹੋਣੀ ਚਾਹੀਦੀ ਹੈ। ਇਹਦਾ ਮਤਲਬ ਇਹ ਹੈਗਾ ਕਿ ਕਈ ਵਾਰੀ ਪੁੱਛਦੇ ਮੈਂ ਆ ਕੇ ਭਾਈ ਘਰ ਖਰੀਦ ਲਵਾਂ, ਘਰ ਖਰੀਦ ਸਕਦਾ, ਮੈਂ ਆ ਕੇ ਟਰੱਕ ਦਾ ਯਾਰਡ ਖਰੀਦ ਸਕਦਾ, ਜ਼ਮੀਨ ਖਰੀਦ ਸਕਦਾ। ਕਹਿੰਦੇ ਆ ਕਿ ਇਨਵੈਸਟਮੈਂਟ ਤੁਹਾਡੀ ਰਿਸਕ ਦੇ ਵਿੱਚ ਹੋਣੀ ਚਾਹੀਦੀ ਹੈ, ਕਿ ਤੁਹਾਡਾ ਪੈਸਾ ਜਿਹੜਾ ਡੁੱਬ ਸਕਦਾ। ਜਦੋਂ ਤੁਸੀਂ ਰੈਸਟੋਰੈਂਟ ਖੋਲਿਆ, ਤੁਹਾਡਾ ਡੁੱਬ ਸਕਦਾ ਪੈਸਾ, ਹਨਾ। ਤੇ ਤੁਸੀਂ ਕੋਈ ਜੂਸ ਬਾਰ ਖੋਲੀ ਆ, ਡੁੱਬ ਸਕਦਾ ਪੈਸਾ ਸਾਰਾ। ਜਦੋਂ ਤੁਸੀਂ ਘਰ ਘੁਰ ਲੈ ਲੈਂਦੇ ਆ, ਰੀਅਲ ਐਸਟੇਟ ਦੇ ਵਿੱਚ ਤੁਸੀਂ ਪੈਸੇ ਇਨਵੈਸਟ ਕਰ ਦਿੰਦੇ ਆ, ਉਹ ਤੁਹਾਡੀ ਜਿਹੜੀ ਪ੍ਰੋਬਲਮ ਆ ਜਾਂਦੀ ਕਿ ਐਟ ਰਿਸਕ ਵਾਲੀ ਰਿਕੁਆਇਰਮੈਂਟ ਜਿਹੜੀ ਤੁਹਾਡੀ ਮੀਟ ਨਹੀਂ ਜਿਹੜੀ ਹੁੰਦੀ। ਸੋ ਇਹ ਜਿਹੜੀਆਂ 4 ਜਿਹੜੀਆਂ ਕੋਰ ਇਹਦੀਆਂ ਰਿਕੁਆਇਰਮੈਂਟਸ ਹੈਗੀਆਂ। ਹੁਣ ਜਦੋਂ ਤੁਸੀਂ ਸਬਸਟੈਂਸ਼ੀਅਲ ਅਮਾਊਂਟ ਦੀ ਗੱਲ ਕਰਦੇ ਆ, ਇਹ ਸਬਸਟੈਂਸ਼ੀਅਲ ਅਮਾਊਂਟ ਵੇਰੀ ਕਰਦਾ ਆ ਸ਼ਹਿਰ ਦੇ ਉੱਤੇ। ਜਿੱਦਾਂ ਆਪਾਂ EB-5 ਦੀ ਤੁਸੀਂ ਦੱਸਦੇ ਹੁੰਦੇ ਆ, ਜਿਹੜੀ ਇਨਵੈਸਟਮੈਂਟ ਵੀਜ਼ੇ ਵਾਲੀ ਆ, ਵੀ ਉਹ ਸਪੈਸ਼ਲ ਜ਼ੋਨਿੰਗ 'ਚ ਹੋਣ ਤਾਂ ਇੰਨੇ ਲੱਖ, ਤੇ ਜੇ ਉਸ ਤੋਂ ਬਾਹਰ ਆ
ਤਾਂ ਉਹਦੇ ਲਈ ਇੰਨੇ ਲੱਖ। ਸੋ ਇਹਦੇ ਵਿੱਚ ਵੀ ਇਦਾਂ ਦੀ ਕੋਈ ਚੀਜ਼ ਹੁੰਦੀ ਆ ਸਬਸਟੈਂਸ਼ੀਅਲ ਜਦੋਂ ਅਮਾਊਂਟ ਦੀ ਗੱਲ ਆ? ਹਾਂਜੀ ਬਿਲਕੁਲ। ਸੋ ਓਬਵੀਅਸਲੀ ਕੈਲੀਫੋਰਨੀਆ ਦਾ ਮਹਿੰਗੀ ਸਟੇਟ ਹੈ, ਬਿਜ਼ਨਸ ਜਿਹੜਾ 1.5 ਲੱਖ ਦਾ ਇੱਥੇ ਆਉਂਦਾ, ਤੁਸੀਂ ਉਹੀ ਜਾ ਕੇ ਕੋਈ ਹੋਰ ਸਸਤੀ ਸਟੇਟ 'ਚ ਜਾਓਗੇ ਤਾਂ ਡਬਲ ਟ੍ਰਿਪਲ ਵੀ ਆ ਸਕਦਾ। ਸੋ ਬਿਲਕੁਲ ਉਹ ਉਹੀ ਕਹਿੰਦੇ ਆ ਕਿ ਜਿੰਨੇ ਦਾ ਬਿਜ਼ਨਸ ਉਹਨੇ ਤੁਹਾਡੇ ਕੋਲ ਪੈਸੇ ਹੋਣੇ ਚਾਹੀਦੇ ਆ। ਜੇ 7-11 ਤੁਸੀਂ ਖਰੀਦਣਾ, 7-11 ਜੇ 5 ਲੱਖ ਦਾ, ਤਾਂ ਤੁਹਾਡੇ ਕੋਲ 5 ਲੱਖ ਹੋਣਾ ਚਾਹੀਦਾ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ 50,000 'ਚ 7-11 ਖਰੀਦ ਲਿਆ ਆਪਣੇ ਦੋਸਤ ਕੋਲ, ਤੇ ਉਹ ਐਕਚੁਅਲ ਐਂਟਰਪ੍ਰਾਈਜ਼ ਹੋਣਾ ਚਾਹੀਦਾ, ਰੀਅਲ ਹੋਣਾ ਚਾਹੀਦਾ, ਐਕਟਿਵ ਹੋਣਾ ਚਾਹੀਦਾ, ਤੇ ਆਪਰੇਸ਼ਨਲ ਜਿਹੜਾ ਉਹ ਤੁਸੀਂ ਉਹਨੂੰ ਕਰਨਾ। ਤੇ ਮੁੱਖ ਮਕਸਦ ਇਹਦਾ ਇਹ ਹੈ ਕਿ ਇਹਦੇ ਵਿੱਚ ਤੁਹਾਡੇ ਜਿਹੜੇ ਆ ਗੁੱਡਸ ਐਂਡ ਸਰਵਿਸਿਜ਼ ਜਿਹੜੇ ਹੈਗੇ ਆ, ਦੋਨਾਂ ਚੋਂ ਕੋਈ ਚੀਜ਼ ਜਿਹੜੀ ਸੋਲਡ ਹੋਣੀ ਚਾਹੀਦੀ ਹੈ, ਸੇਲ। ਤੇ ਇਨ ਕਮਰਸ਼ੀਅਲ ਸੈਂਸ ਕਿ ਤੁਹਾਡਾ ਉਹਦੇ ਵਿੱਚ ਤੁਸੀਂ ਇਹ ਸ਼ੋਅ ਕਰਨਾ ਹੁੰਦਾ ਕਿ ਇਹ ਲਾਸ 'ਚ ਵੀ ਜਾ ਸਕਦਾ ਵਾ ਤੇ ਪ੍ਰੋਫਿਟ 'ਚ ਵੀ ਜਾ ਸਕਦਾ ਵਾ। ਘਾਟੇ ਵੀ ਆ ਸਕਦਾ। ਜੀ ਜੀ। ਸੋ ਇਹ ਹੁਣ ਜਿੱਦਾਂ ਤੁਸੀਂ ਦੱਸਦੇ ਆ ਵੀ ਇਹਦੇ ਵਿੱਚ ਰਿਕੁਆਇਰਮੈਂਟ ਫਿਰ ਹੋਰ ਕਿਹੜੀਆਂ ਜਿਹੜੀਆਂ ਇਸ ਦੇ ਵਿੱਚ ਆ ਜਾਂਦੀਆਂ ਜਦੋਂ ਬਿਜ਼ਨਸਿਸ ਦੀ ਆਪਾਂ ਗੱਲ ਕਰਦੇ, ਬਿਜ਼ਨਸ ਦੀ ਗੱਲ ਕਰਦੇ ਆ ਜਿਹੜਾ ਐਸਟੈਬਲਿਸ਼ ਕਰਨਾ? ਸੋ ਬਿਜ਼ਨਸ ਦੀ ਜਿਹੜੀ ਰਿਕੁਆਇਰਮੈਂਟ ਅੱਗੇ ਇਹ ਹੈਗੀ ਕਿ ਇਹ ਮਾਰਜਨਲ ਬਿਜ਼ਨਸ ਨਹੀਂ ਹੋਣਾ ਚਾਹੀਦਾ। ਇਹਦਾ ਮਤਲਬ ਕੀ ਹੁੰਦਾ ਕਿ ਉਹ ਚਾਹੁੰਦੇ ਆ ਕਿ ਜਿਹੜਾ ਇਨਵੈਸਟਰ ਆਵੇ ਨਾ, ਉਹ ਥੋੜਾ ਹਾਈ ਐਂਡ ਵਾਲਾ ਬੰਦਾ ਹੋਵੇ, ਜਿਹੜਾ ਨੌਕਰੀਆਂ ਕ੍ਰੀਏਟ ਕਰੇ, ਆਪਣੇ ਆਪ ਨੂੰ ਪੈਸੇ ਦੇਵੇ, 3-4 ਨੌਕਰੀਆਂ ਜਿਹੜੀਆਂ ਕ੍ਰੀਏਟ ਕਰੇ। ਸੋ ਬੰਦਾ ਇਦਾਂ ਨਹੀਂ ਆ ਸਕਦਾ ਕਿ ਉਹ ਕਹਿੰਦਾ ਕਿ ਮੈਂ ਕੰਪਨੀ ਖੋਲੀ ਪਰ ਮੈਂ ਇੱਕ ਹੀ ਟਰੱਕ ਲਿਆ ਤੇ ਮੈਂ ਆਪ ਹੀ ਚਲਾਈ ਗਿਆ। ਉਹਨੂੰ ਉਹ ਬਿਜ਼ਨਸ ਕਹਿੰਦੇ ਮਾਰਜਨਲ ਐਂਟਰਪ੍ਰਾਈਜ਼। ਤੇ ਉਹ ਕਹਿੰਦੇ ਕਿ ਇੰਨੀ ਨਹੀਂ ਤੁਸੀਂ ਇਨਕਮ ਕਰਨੀ ਕਿ ਤੁਸੀਂ ਕਹੋ ਕਿ ਬਸ ਮੇਰਾ ਖਰਚਾ ਪਾਣੀ ਤੁਰ ਰਿਹਾ। ਤੁਸੀਂ ਇਹਨੂੰ ਅਮਰੀਕਾ 'ਚ ਆ ਕੇ ਛਾ ਜਾਣਾ, ਆਪ ਵੀ ਪੈਸੇ ਬਣਾਉਣੇ ਤੇ ਦੂਜਿਆਂ ਲੋਕਾਂ ਨੂੰ ਵੀ ਨੌਕਰੀ ਤੇ ਰੱਖਣਾ। ਤੁਹਾਡੀ ਜਿਹੜੀ ਇਨਕਮ ਆ ਮਿਨੀਮਮ ਵੇਜ ਵਾਲੀ ਨਹੀਂ ਹੋਣੀ ਚਾਹੀਦੀ, $14-15। ਤਕੜੇ ਪੈਸੇ $60,000-70,000 ਤੁਹਾਡੀ ਸੈਲਰੀ ਹੋਣੀ ਚਾਹੀਦੀ ਆ। ਬੰਦੇ ਤੁਸੀਂ ਰੱਖ ਸਕਦੇ ਹੋ। ਤੇ ਇਨਕਮ ਦੀ ਤੁਹਾਡੀ ਜਿਹੜੀ ਕਪੈਸਿਟੀ ਹੋਣੀ ਚਾਹੀਦੀ ਕਿ ਉਹ ਪ੍ਰੋਫਿਟ ਜਿਹੜਾ ਹਾਈ ਐਂਡ ਮਾਰਜਨ ਤੇ ਜਿਹੜਾ ਜਨਰੇਟ ਕਰੇ। ਠੀਕ ਹੈ। ਤੇ ਇਹ ਕੋਈ ਪਰਸੈਂਟੇਜ ਹੁੰਦੀ ਹੈ ਜਿਹੜੀ ਇਹਨਾਂ ਨੇ ਪ੍ਰੋਫਿਟ ਦੀ ਗੱਲ ਕਰਦੇ ਆ ਵੀ ਮਿਨੀਮਮ ਇੰਨੇ ਪਰਸੈਂਟੇਜ ਪ੍ਰੋਫਿਟ ਵਾਲਾ ਹੋਣਾ ਚਾਹੀਦਾ, ਕਿ ਇਹ ਵੀ ਜਿੱਦਾਂ ਸਬਸਟੈਂਸ਼ੀਅਲ ਅਮਾਊਂਟ ਆ ਇਹ ਵੀ ਵੇਰੀ ਕਰਦਾ ਹੈ? ਦੇਖੋ ਬਿਜ਼ਨਸ ਲਾਸ 'ਚ ਵੀ ਜਾ ਸਕਦਾ, ਉਹਦੀ ਪ੍ਰੋਬਲਮ ਨਹੀਂ ਹੈ, ਪਰ ਤੁਹਾਡੀ ਜਿਹੜੀ ਸੈਲਰੀ ਹੈ ਆਪਣੀ, ਉਹ ਤੁਸੀਂ ਆਪਣੇ ਆਪ ਨੂੰ 60-70,000 ਜਿਹੜੀ ਘੱਟੋ ਘੱਟ ਦੇਣ ਦੇ ਮਤਲਬ ਮਿਨੀਮਮ ਨਹੀਂ ਉਹਨੇ ਦੱਸਿਆ, ਇੰਨੀ ਕਿ ਮਤਲਬ ਉਹ ਮੰਨ ਲੈਂਦੇ ਆ ਕਿ ਸਹੀ ਹੈ, ਮਾਰਜਨਲ ਨਹੀਂ ਹੈਗਾ। ਮਤਲਬ ਇਹ ਨਹੀਂ ਚਾਹੁੰਦੇ ਕਿ ਤੁਸੀਂ ਮਿਨੀਮਮ ਵੇਜ ਤੇ ਇੱਥੇ ਆ ਕੇ ਰਹੋ। ਉਹ ਕਹਿੰਦੇ ਆ ਕਿ ਤੁਸੀਂ ਸਬਸਟੈਂਸ਼ੀਅਲ ਤੁਹਾਡੀ ਜਿਹੜੀ ਇਨਕਮ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਤੇ ਕੀ ਇਹ ਪਰਿਵਾਰਕ ਆਪਣੇ ਮੈਂਬਰਸ ਦਾ ਜਿਹੜਾ ਇਹ E2 ਵੀਜ਼ਾ ਅਪਲਾਈ ਕਰ ਰਿਹਾ ਆ, ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਨਾਲ ਲਿਆ ਸਕਦਾ ਹੈ? ਹਾਂਜੀ ਬਿਲਕੁਲ, ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਲਿਆ ਸਕਦੇ ਆ ਜਵਾਕ। ਪਰ ਇਹਦੇ ਵਿੱਚ ਜਿਹੜੇ ਹੈਗੇ ਆ ਉਹ ਸਿਰਫ ਆਪਣੇ 21 ਸਾਲ ਤੋਂ ਜਿਹੜੇ ਛੋਟੇ ਆ ਉਹ ਆ ਸਕਦੇ ਆ, ਤੇ 21 ਸਾਲ ਤੋਂ ਬਾਅਦ ਉਹਨਾਂ ਨੂੰ ਆਪਣਾ ਜਿਹੜਾ ਰਾਹ ਆਪ ਲੱਭਣਾ ਜਿਹੜਾ ਪੈਂਦਾ। ਓਕੇ, ਠੀਕ ਹੈ। ਇਹਦੇ ਵਿੱਚ ਇੱਕ ਖਾਸ ਗੱਲ ਬਹੁਤ ਕਿ ਜਿਹੜਾ ਮੇਨ ਬੰਦਾ E2 ਵਾਲਾ ਨਾ, ਜਿੱਦਾਂ ਮੰਨ ਲਓ ਕਿਸੇ ਦੀ ਘਰ ਵਾਲੀ ਨੇ E2 ਲਵਾ ਲਿਆ, ਤੇ ਜਿਹੜਾ ਫਿਰ ਘਰ ਵਾਲਾ ਉਹਨੂੰ ਓਪਨ ਐਂਡਡ ਵਰਕ ਪਰਮਿਟ ਮਿਲ ਜਾਂਦਾ ਕਿ ਜਿੱਥੇ ਮਰਜ਼ੀ ਕੰਮ ਕਰ, ਭਾਵੇਂ ਆਪਣੇ ਬਿਜ਼ਨਸ 'ਚ ਕਰ, ਭਾਵੇਂ ਟਰੱਕ ਚਲਾ, ਕੁਝ ਵੀ ਕਰ। ਮਤਲਬ ਇੱਕ ਬੰਦਾ ਬਚ ਜਾਂਦਾ ਤੇ ਦੂਜੇ ਬੰਦੇ ਨੂੰ ਜਿਹੜਾ ਖੁੱਲਾ ਜਿਹੜਾ ਕੰਮ ਮਿਲ ਜਾਂਦਾ। ਇੱਕ ਇਹਦੇ ਵਿੱਚ ਚੀਜ਼ ਹੋਰ ਵੇਖਣ ਵਾਲੀ ਆ ਕਿ ਇੱਕ ਬੰਦੇ ਕੋਲ E2 ਦੀ ਸਿਟੀਜ਼ਨਸ਼ਿਪ ਚਾਹੀਦੀ ਹੈ। ਮੰਨ ਲਓ ਘਰ ਵਾਲਾ ਇੱਕ ਸਿਟੀਜ਼ਨਸ਼ਿਪ ਹੈਗੀ ਇਟਾਲੀਅਨ, ਘਰ ਵਾਲੀ ਕੋਲ ਭਾਵੇਂ ਇੰਡੀਆ ਦਾ ਹੀ ਪਾਸਪੋਰਟ ਹੈਗਾ, ਉਹ ਤਾਂ ਵੀ ਜਿਹੜਾ ਹੈਗਾ ਐਜ਼ ਅ ਡਿਪੈਂਡੈਂਟ ਉਰੇ ਆ ਸਕਦੀ ਹੈ। ਸੋ ਇਹਦੀ ਬਿਊਟੀ ਹੈ ਇੱਕ ਜਾਣੇ ਕੋਲ ਜਿਹੜਾ ਘਰ ਵਾਲਾ ਜਾਂ ਘਰ ਵਾਲੀ 'ਚ ਇੱਕ ਜਾਣੇ ਕੋਲ ਜਿਹੜਾ E2 ਕੰਟਰੀ ਦਾ ਪਾਸਪੋਰਟ ਚਾਹੀਦਾ। ਠੀਕ ਹੈ ਜੀ, ਓਕੇ। ਸੋ ਇਹ ਸਾਰੀਆਂ ਚੀਜ਼ਾਂ ਜਿੱਦਾਂ ਹੁਣ ਤੁਸੀਂ ਦੱਸ ਰਹੇ ਆ, ਤੇ ਇਹ ਪਰਿਵਾਰਕ ਮੈਂਬਰ ਦੀ ਥਾਂ ਤੇ ਜਿੱਦਾਂ ਆਪਾਂ ਜੇ ਇੰਪਲੋਈ ਦੀ ਗੱਲ ਕਰੀਏ, ਜੇ ਕੋਈ ਚੱਲਦਾ ਬਿਜ਼ਨਸ ਇੱਧਰ ਲੈ ਕੇ ਆ ਰਿਹਾ ਆ ਜਾਂ ਉੱਦਾਂ ਦਾ ਇੱਧਰ ਖੜਾ ਕਰ ਰਿਹਾ ਬਿਜ਼ਨਸ, ਉੱਦਾਂ ਦੇ ਉਹ ਇੰਪਲੋਈ ਜਿਹੜੇ ਆ ਉਹ ਆਪਣੇ ਉਹਨਾਂ ਨੂੰ ਵੀ ਨਾਲ ਲਿਆ ਸਕਦਾ ਇੱਧਰ? ਇਹ ਆਪਣੇ ਪੰਜਾਬੀ ਵਾਲੇ ਬਿਜ਼ਨਸ ਤਾਂ ਨਹੀਂ ਹੈ, ਜਿੱਦਾਂ ਕੋਈ ਇਦਾਂ ਆ ਕਿ ਜਿਹਨਾਂ ਦੇ ਥੋੜੇ ਜਿਹੇ ਸੋਫਿਸਟੀਕੇਟਡ ਬਿਜ਼ਨਸ ਸੀਗੇ, ਟੈਕ ਕੰਪਨੀ ਵਾਲੇ ਜਿਹੜੇ ਸੀਗੇ ਐਂਡ ਆਪਰੇਸ਼ਨ ਵਾਲੇ ਆ, ਕਿ ਜਿਹੜੇ E2 ਕੰਟਰੀ ਦੇ ਵਿੱਚ ਇੱਕ ਕੰਪਨੀ ਉਹਨਾਂ ਦੀ ਉੱਧਰ ਚੱਲ ਰਹੀ ਹੈ, ਇੱਕ ਕੰਪਨੀ ਇੱਧਰ ਚੱਲ ਰਹੀ ਹੈ ਇੱਕ ਦੇ ਵਿੱਚ, ਤੇ ਉਹ ਆਪਣੇ ਡਿਗਰੀ ਲੈਵਲ ਵਾਲੇ ਜਿਹੜੇ ਬੰਦੇ ਹੁੰਦੇ ਆ, ਮੈਨੇਜਰੀਅਲ ਐਗਜ਼ੈਕਟਿਵ ਹਾਇਰ ਜਿਹੜੇ EMPLOYE ਆ, ਉਹ ਆਪਣੇ E2 ਵੀਜ਼ੇ ਦੇ ਥੱਲੇ ਜਿਹੜੇ ਮੂਵ ਕਰ ਸਕਦੇ ਆ ਕੰਪਨੀ ਟੂ ਕੰਪਨੀ। ਓਕੇ। ਤੇ ਇਹ ਜਿਹੜਾ ਕੰਮ ਕਰਨ ਵਾਲਾ, ਜਿੱਦਾਂ ਆਪਾਂ H1B ਦੀ ਅਟਾਰਨੀ ਟਰਕੀਆਣਾ ਦੀ ਗੱਲ ਕਰਦੇ ਹੁੰਦੇ ਆ ਵੀ ਉਹਦੀ ਗ੍ਰੈਜੂਏਸ਼ਨ ਲੈਵਲ ਆ, ਉਹਦਾ ਇਹ ਆ, ਇਹ ਵੀ ਬਿਜ਼ਨਸ ਦੇ ਹਿਸਾਬ ਨਾਲ ਜਿਹੜਾ EMPLOYE ਲੈ ਕੇ ਆ ਰਹੇ ਆ ਉਹਦੀ ਵੀ ਕੁਆਲੀਫਿਕੇਸ਼ਨ ਇਸ ਹਿਸਾਬ ਨਾਲ ਚੈੱਕ ਹੁੰਦੀ ਇਹਦੇ 'ਚ? ਜੇ EMPLOYE ਬੁਲਾਣੇ ਹਾਂ, ਪਰ ਜਿਹੜੇ ਆਪਣੇ ਪੰਜਾਬੀਆਂ ਵਾਲੇ ਲੈਵਲ ਤੇ ਜੇ ਆਪਾਂ ਗੱਲ ਕਰੀਏ ਕਿ ਜਿਹਨਾਂ ਨੇ ਬਿਜ਼ਨਸ ਕਰਨੇ ਆ ਕੇ, ਜਿਹੜਾ ਮੇਨ ਮਾਲਕ ਖੁਦ ਹੈਗਾ, ਉਹਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਐਜੂਕੇਸ਼ਨ, ਉਹਦੀ ਕੋਈ ਐਜੂਕੇਸ਼ਨ ਦੀ ਕੋਈ ਰਿਕੁਆਇਰਮੈਂਟ ਜਿਹੜੀ ਉਹ ਨਹੀਂ ਜਿਹੜੀ ਉਹ ਹੈਗੀ। ਤੇ ਇਹਦੇ ਵਿੱਚ ਤੁਸੀਂ ਹੋਰ ਕੁਝ ਐਡ ਜਿਹੜਾ ਉਹ ਕਰਨਾ ਚਾਹੁੰਦੇ EMPLOYER ਦੇ ਮਾਮਲੇ ਦੇ ਵਿੱਚ,
ਜਾਂ EMPLOYEE ਦੇ ਮਾਮਲੇ 'ਚ ਐਕਸਪਰਟੀਜ਼ ਦਾ ਕਿੱਦਾਂ ਹੋਵੇ, ਜਾਂ ਕਿਸ ਤਰੀਕੇ ਦੇ ਨਾਲ ਉਹ ਬਿਜ਼ਨਸ ਨੂੰ ਕਿੱਦਾਂ ਰਨ ਕਰਨ ਵਾਲਾ ਉਹਦਾ ਹੁੰਦਾ ਹੈ, ਉਹ ਜੇ ਉਹ ਤੁਸੀਂ ਥੋੜ੍ਹਾ ਉਸ ਦੇ ਬਾਰੇ ਐਕਸਪੈਂਡ ਕਰਨਾ ਹੋਵੇ। ਜੀ, ਵੈਸੇ ਦੇਖੋ ਇੰਪਲੋਇਮੈਂਟ ਦੀ ਤਾਂ ਆਪਾਂ ਗੱਲ ਭਾਵੇਂ ਸਾਰੇ ਹਫ਼ਤੇ ਕਰਦੇ ਰਹੀਏ, ਮੁੱਕਣੀ ਨਹੀਂ, ਕਿਉਂਕਿ ਆਪਣੀ ਕੋਰ ਕੰਪੀਟੈਂਸ ਜਿਹੜੀ ਪਹਿਲਾਂ ਸੀਗੀ ਇੰਪਲੋਇਮੈਂਟ ਇਮੀਗ੍ਰੇਸ਼ਨ ਸੀਗੀ। ਤੇ ਜਿਹੜੇ ਪੰਜਾਬੀਆਂ ਦੇ ਬਿਜ਼ਨਸ ਜ਼ਿਆਦਾਤਰ ਹੁੰਦੇ ਨਾ, ਉਹ ਜਿੱਦਾਂ ਮੈਂ ਦੱਸਿਆ ਕਿ ਬ੍ਰਿਕ ਐਂਡ ਮੋਟਰ ਬਿਜ਼ਨਸ ਜਿਹੜੇ ਜ਼ਿਆਦਾ ਵਾ, ਕਿ ਗੈਸ ਸਟੇਸ਼ਨ, ਆਪਣੇ ਫਰੈਂਚਾਈਜ਼ ਬਿਜ਼ਨਸ ਹੋ ਗਏ, ਰੈਸਟੋਰੈਂਟ ਵਗੈਰਾ ਹੋ ਗਏ, ਟਰੱਕਿੰਗ ਇੰਡਸਟਰੀ ਹੋ ਗਈ, ਇਹ ਵਾਲੇ ਮੋਟਲ ਜਿਹੜੇ ਇਦਾਂ ਦੇ ਬਿਜ਼ਨਸਾਂ 'ਚ ਆਪਣੇ ਬੰਦੇ ਜਿਹੜੇ ਜ਼ਿਆਦਾ ਵਾ। ਮਤਲਬ ਕੋਈ ਸਾਊਥ ਇੰਡੀਅਨ ਨਾ, ਹੁਣ ਜਿੱਦਾਂ ਬੰਦੇ ਤੁਸੀਂ ਡੀਲ ਕਰਦੇ ਹੋ ਆਪਣੇ ਟੈਕ ਵਰਲਡ ਦੇ ਵਿੱਚ ਜ਼ਿਆਦਾ ਹੁੰਦੇ ਹਨ, ਯੂਟਲੀ ਵਾਲਿਆਂ ਨਾਲ ਡੀਲ ਕਰਦੇ ਹੋ, ਤੁਸੀਂ ਦੇਖੋਗੇ ਕਿ ਫੈਸ਼ਨ ਦੇ ਵਿੱਚ, ਜੂਲਰੀ ਬਿਜ਼ਨਸ ਦੇ ਵਿੱਚ ਜਿਹੜੇ ਜ਼ਿਆਦਾ ਹੁੰਦੇ ਆ। ਸੋ ਆਪਣੇ ਜੇ ਹੁਣ ਪੰਜਾਬੀਆਂ ਦੀ ਗੱਲ ਕਰੀਏ, ਜਿਹੜੀ ਆਪਣੀ ਆਡੀਅנס ਆ, ਇਹਨਾਂ ਦਾ ਮੇਨ ਜਿਹੜਾ ਆਪਣੇ ਕੋਲ ਜਿਹੜੇ ਕਲਾਇੰਟ ਆਉਂਦੇ, ਉਹ ਇਹ ਹੈ ਕਿ ਜਿਨ੍ਹਾਂ ਨੇ ਆਪਣੇ ਛੋਟੇ ਬਿਜ਼ਨਸ ਜਿਹੜੇ ਸ਼ੁਰੂ ਕਰਨੇ ਆ। ਤੇ ਸਭ ਤੋਂ ਪਹਿਲੀ ਗੱਲ ਇਹੀ ਹੈ ਕਿ ਜਿੱਦਾਂ ਆਪਾਂ ਸ਼ੋਅ ਸ਼ੁਰੂ ਕੀਤਾ ਹੈਗਾ, ਕਿ ਆਪਣਾ ਐਵੇਂ ਨਾ ਬਾਰਡਰ ਟੱਪ ਕੇ ਆਪਣੇ ਪੇਪਰ ਉੱਧਰ ਦੇ ਖਰਾਬ ਕਰਿਆ ਕਰੋ। ਉੱਥੇ ਤੋਂ ਪੱਕੇ ਹੋ, ਸਿਟੀਜ਼ਨ ਬਣੋ ਆਪਣੀ EU ਕੰਟਰੀ ਦੇ, ਤੇ ਸਿੱਧਾ ਤੁਹਾਡਾ ਜਿਹੜਾ ਇਨਵੈਸਟਮੈਂਟ ਬੇਸ ਤੇ ਰਾਹ ਟੋਰ ਨਾ ਆਓ, ਆਪਣਾ ਸਪਾਊਸ ਨੂੰ ਤੁਹਾਡੇ ਨੂੰ ਵਰਕ ਪਰਮਿਟ ਮਿਲਣਾ, ਆਓ ਬਿਜ਼ਨਸ ਲੈ ਕੇ ਆਓ ਤੇ ਪੈਸੇ ਪੂਹੇ ਜਿਹੜੇ ਬਣਾਓ ਆਪਣੇ ਉਰੇ। ਤੇ ਜਦੋਂ ਤੁਹਾਡੇ ਕੋਲ $8 ਲੱਖ ਇਕੱਠੇ ਹੋ ਜਾਂਦੇ ਆ, ਤੇ ਤੁਸੀਂ ਫਿਰ EB-5 ਜਿਹੜਾ ਹੈਗਾ ਇਨਵੈਸਟਮੈਂਟ ਬੇਸਡ ਗ੍ਰੀਨ ਕਾਰਡ ਜਿਹੜਾ ਉਹ ਕਰ ਸਕਦੇ ਆ। ਤੇ ਤੁਹਾਡੇ ਕੋਲ ਅਗਲਾ ਸਵਾਲ ਮੇਰਾ ਇਹੀ ਸੀਗਾ ਵੀ E2 ਤੋਂ ਬਾਅਦ ਰਾਹ ਕੀ ਹੈ ਇੱਥੇ, ਪਾਥਵੇ ਕੀ ਆ ਗ੍ਰੀਨ ਕਾਰਡ ਤੇ ਸਿਟੀਜ਼ਨਸ਼ਿਪ ਦੀ? ਹਾਂਜੀ, ਸੋ ਆਹੀ ਇਨਵੈਸਟਮੈਂਟ ਫਿਰ ਉਹ ਥੋੜੀ 8 ਲੱਖ, ਜਾਂ ਜੇ ਅਰਬਨ ਏਰੀਆ 'ਚ ਕਰਨੀ ਹੈ $1,50,000 ਉਹਦੀ ਇਨਵੈਸਟਮੈਂਟ ਆ। ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ, ਆਪਾਂ ਨੂੰ ਇਹ ਪਤਾ ਹੀ ਆ ਵੀ ਜਿੱਦਾਂ ਦੇ ਹਾਲਾਤ ਬਾਰਡਰਸ ਨੂੰ ਲੈ ਕੇ ਚੱਲ ਰਹੇ ਆ, ਪਰ ਜਿੱਦਾਂ ਕਿਹਾ ਵੀ ਇੱਕ ਹੀ ਸੋਲਿਊਸ਼ਨ ਨਹੀਂ ਹੁੰਦਾ ਕਿਸੇ ਚੀਜ਼ ਦੇ, ਮਲਟੀਪਲ ਸੋਲਿਊਸ਼ਨ ਹੁੰਦੇ ਆ। ਤੇ ਜਿੱਦਾਂ ਅਟਾਰਨੀ ਟਿਟਕੈਣਾ ਹੋਣਾ ਨੇ ਆਪਾਂ ਨੂੰ, ਜੇ ਤੁਸੀਂ E2 ਟ੍ਰੀਟੀ ਵਾਲੀ ਕੰਟਰੀ, ਚਾਹੇ ਉਹ ਯੂਰਪ ਤੋਂ ਨੇ, ਚਾਹੇ ਉਹ ਕੈਨੇਡਾ ਤੋਂ ਆ, ਉਹਨਾਂ ਦੇ ਲਈ ਇੱਕ E2 ਇਮੀਗ੍ਰੇਸ਼ਨ ਦਾ ਜਿਹੜਾ ਇੱਕ ਮੌਕਾ ਹੈ ਉਹ ਬਣਦਾ ਆ। 5 ਸਾਲ ਦਾ ਤੁਸੀਂ ਕਹਿੰਦੇ ਵੀ ਬਾਹਰੋਂ ਲੱਗਦਾ ਆ, ਤੇ 3 ਸਾਲ ਦਾ ਜਿਹੜਾ ਉਹ ਮਿਲਦਾ ਆ। ਤੇ ਐਕਸਟੈਂਡ ਕਰਾਉਣ ਦੇ ਲਈ ਆਊਟ ਆਫ ਕੰਟਰੀ ਜਾਣਾ ਪੈਂਦਾ ਹੈ, ਜਾਂ ਇੱਥੇ ਰਹਿੰਦੇ ਹੋਏ ਹੀ ਜਿਹੜਾ ਉਹ ਵੀਜ਼ਾ ਐਕਸਟੈਂਡ ਹੁੰਦਾ ਰਹਿੰਦਾ? ਨਹੀਂ, 2-2 ਸਾਲ ਦੀ ਐਂਟਰੀ ਦਿੰਦੇ ਆ ਉਹ। 2-2 ਸਾਲ ਦੀ? 2-2 ਸਾਲ ਦੇ ਇੰਕਰੀਮੈਂਟ 'ਚ ਇਹ ਹੁੰਦਾ। ਇੱਥੋਂ ਵੀ ਹਾਂਜੀ, ਗੋ ਅਹੈਡ। ਅਮਰੀਕਾ 'ਚ ਰਹਿ ਕੇ ਵੀ ਕਰਾ ਸਕਦੇ ਆ ਐਕਸਟੈਂਡ, ਬਾਹਰ ਜਾ ਕੇ ਵੀ ਆ ਸਕਦੇ ਆ ਤੁਸੀਂ ਵੀਜ਼ੇ ਦੀ ਵੈਲਿਡਿਟੀ ਦੇ ਵਿੱਚ। ਠੀਕ ਆ, ਓਕੇ। ਸੋ ਇਹਦੇ ਵਿੱਚ ਫਿਰ ਬਿਜ਼ਨਸ ਦਾ ਜਦੋਂ ਹੁਣ ਮੰਨ ਲਓ ਵੀ ਉਹ ਦੁਬਾਰਾ ਕਰ ਰਹੇ, ਐਕਸਟੈਂਡ ਕਰਨਾ ਚਾਹੁੰਦੇ ਆ, ਤੇ ਕੀ ਉਹ ਬਿਜ਼ਨਸ ਤੇ ਫਿਰ ਆਡਿਟ ਹੋ ਕੇ ਉਹਨਾਂ ਨੂੰ ਬਿਜ਼ਨਸ ਰਿਪੋਰਟਸ ਵਗੈਰਾ ਘੱਲ ਕੇ ਫਿਰ ਉਸ ਤੋਂ ਬਾਅਦ ਦੇ ਵਿੱਚ ਹੀ ਉਸ ਨੂੰ ਐਕਸਟੈਂਡ ਕੀਤਾ ਜਾਂਦਾ ਹੈ? ਹਾਂਜੀ, ਪੂਰੀ ਤੁਹਾਡੀ ਰਿਸੀਟਸ ਵਗੈਰਾ ਮੰਗਦੇ ਆ ਕਿ ਤੁਸੀਂ ਪੈਸੇ ਐਕਚੁਅਲ ਖਰਚਦੇ ਆ, ਤੁਸੀਂ ਸੈਲਰੀਆਂ ਜਿਹੜੀਆਂ ਦੇ ਰਹੇ ਆ ਆਪਣੇ ਆਪ ਨੂੰ ਤੇ EMPLOYEEਆਂ ਨੂੰ, ਬੈਂਕ ਸਟੇਟਮੈਂਟਸ ਵਗੈਰਾ, ਤੁਹਾਡੇ ਜਿਹੜੇ ਫੋਨ ਬਿੱਲ ਹੋ ਗਏ, ਤੁਹਾਡੀ ਰੈਂਟ ਪੇਮੈਂਟਸ ਹੋ ਗਈਆਂ, ਸਾਰਾ ਹਿਸਾਬ ਕਿਤਾਬ ਜਿਹੜਾ ਦੇਖਦੇ ਆ ਕਿ ਬੰਦਾ, ਜਿੱਦਾਂ ਅਸਾਈਲਮ ਦੇ ਵਿੱਚ ਅਸਾਈਲਮ ਦੀ ਚੀਜ਼ਾਂ ਚੈੱਕ ਕਰਦੇ ਆ, ਬਿਜ਼ਨਸ ਇਮੀਗ੍ਰੇਸ਼ਨ ਵਰਲਡ 'ਚ ਬਿਜ਼ਨਸ ਦੀਆਂ ਚੀਜ਼ਾਂ ਜਿਹੜੀਆਂ ਚੈੱਕ ਕਰਦੇ ਕਿ ਇਹਨਾਂ ਨੇ ਉਹ ਜੋ ਇਹ ਕਹਿੰਦੇ ਇਹਨਾਂ ਨੇ ਕੀਤਾ ਕਿ ਨਹੀਂ ਕੀਤਾ। ਠੀਕ ਆ। ਸੋ ਹੁਣ ਜਿਹੜੇ ਸੁਣ ਰਹੇ ਆ, ਜਿਹਨਾਂ ਨੂੰ ਇਹ ਲੱਗਦਾ ਵੀ ਮੇਰੇ ਲਈ ਇਹ ਇੱਕ ਰਾਹ ਹੋ ਸਕਦਾ ਆ, ਉਹਨਾਂ ਨੂੰ ਹੁਣ ਕੀ ਕਰਨਾ ਚਾਹੀਦਾ? ਮੇਰੇ ਹਿਸਾਬ ਨਾਲ ਤਾਂ ਜਿਹੜਾ ਆਪਣੇ ਜਿਹੜੇ ਦੇਸ਼ ਜਿਹਦਾ ਦਾ ਲੱਗਾ ਨਾ, ਹੁਣ ਭਾਵੇਂ ਯੂਰਪ ਆ, ਭਾਵੇਂ ਕੈਨੇਡਾ, ਉੱਥੇ ਰਹੋ, ਆਪਣਾ ਮੈਦਾਨ ਨਾ ਛੱਡੋ, ਕਿਉਂਕਿ ਪੱਕੇ ਹੋ ਉੱਥੇ। ਜੇ ਆ ਸਾਰੇ ਭੱਜ ਭੁੱਜ ਕੇ ਜਾ ਰਹੇ ਆ, ਕੋਈ ਨਹੀਂ, ਤੁਹਾਡਾ ਨੰਬਰ ਆਊਗਾ ਇੱਕ ਦਿਨ, ਤੁਸੀਂ ਇੱਕ ਦਿਨ ਪੱਕੇ ਹੋਵੋਗੇ, ਤੇ ਤੁਹਾਡੇ ਕੋਲ ਜਿਹੜੀ ਲੀਗਲ ਤਰੀਕੇ ਨਾਲ ਤੁਸੀਂ ਜਿਹੜਾ ਆਪਣਾ ਇੱਥੇ ਆਓ, ਤੇ STCA ਜਿਹੜਾ ਸੇਫ ਥਰਡ ਕੰਟਰੀ ਐਗਰੀਮੈਂਟ ਆ, ਉਹਦੇ ਥੱਲੇ ਤੁਸੀਂ ਅਸਾਈਲਮ ਦੇ ਲਈ ਆਲਰੇਡੀ ਬਾਰਡ ਜਿਹੜੇ ਹੋ ਜਾਂਦੇ ਆ। ਤੇ ਓਬਵੀਅਸਲੀ ਕੈਨੇਡਾ ਦੇ ਵਿੱਚ ਅਸਾਈਲਮ ਫਾਈਲ ਕਰੋ ਜੇ ਕਿਸੇ ਨੂੰ ਪ੍ਰੋਬਲਮ ਆ, ਜੈਨੂਇਨ ਜੇ ਕਿਸੇ ਨੂੰ ਪ੍ਰੋਬਲਮ ਆ, ਤੇ ਕੈਨੇਡਾ ਦੇ ਵਿੱਚ ਆਪਣਾ ਅਸਾਈਲਮ ਫਾਈਲ ਕਰੋ, ਉੱਥੇ ਆਪਣਾ ਲੱਕ ਜਿਹੜਾ ਪਹਿਲਾਂ ਆਪਣਾ ਟਰਾਈ ਕਰੋ। ਜਿਹੜੇ ਕੈਨੇਡੀਅਨਸ, ਜਿਹੜੇ ਯੂਰਪ ਵਾਲੇ ਆ, ਉੱਥੇ ਮੈਨੂੰ ਹੁਣ ਇਮੀਗ੍ਰੇਸ਼ਨ ਦਾ ਨਹੀਂ ਪਤਾ ਉਹਨਾਂ ਦੇ ਕਿੱਦਾਂ ਕਿਹੜੇ ਹਿਸਾਬ ਨਾਲ ਪੱਕੇ ਹੁੰਦੇ ਆ, ਪਰ ਯੂਰਪ ਵਾਲੇ ਵੀ ਆਪਣੇ ਜਿਹੜੇ ਪੇਪਰ ਉਹ ਪਲੀਜ਼ ਖਰਾਬ ਨਾ ਕਰੋ, ਠੀਕ ਹੈ। ਤੇ ਜਨਤਾ ਬਹੁਤ ਜ਼ਿਆਦਾ ਜਿਹੜੀ ਉਰੇ ਆ ਗਈ ਆ, ਤੇ ਜਿਹੜਾ ਇੱਕ ਰੀਜ਼ਨ ਆ ਕਿ ਅਜੇ ਆਪਣਾ ਲੋਕਾਂ ਤੱਕ ਮੈਸੇਜ ਨਹੀਂ ਪਹੁੰਚਿਆ, ਕਿਉਂਕਿ ਪਿਛਲੇ ਸਾਲ ਇਹ ਜਿਹੜੀਆਂ ਚੀਜ਼ਾਂ 2023 'ਚ ਆਈਆਂ, ਤੇ ਹੁਣ ਤੁਸੀਂ ਅਗਲੇ 3 ਸਾਲਾਂ 'ਚ ਤੁਸੀਂ ਦੇਖਣਾ ਵਾ, ਆਹੀ ਜਦੋਂ ਤੁਸੀਂ ਬੈਕ ਜਾ ਕੇ ਦੇਖਣਾ ਨਾ ਕਿ ਕਿਹੜਾ ਵਕੀਲ ਕੀ ਚੀਜ਼ ਕਹਿ ਰਿਹਾ ਹੈਗਾ, ਕਿਹੜਾ ਜਦੋਂ ਸ਼ੁਰੂ ਕਰਿਆ ਕਿ ਨਾ ਉਹ ਹਨਾ, ਤੇ ਬਾਅਦ 'ਚ ਬੜੇ ਵਕੀਲਾਂ ਨੇ ਆਪਣੀ ਸਟੇਟਮੈਂਟ ਜਿਹੜੀ ਬਾਅਦ 'ਚ ਚੇਂਜ ਕਰਨੀ ਹੈ, ਕਿਉਂਕਿ ਹੁਣ ਉਹਨਾਂ ਨੇ ਕੇਸ ਫੜ ਲੈਣੇ ਆ, ਕਹਿਣਾ ਆ ਜਾਓ ਜੀ, ਇੱਦਾਂ ਹੋ ਜਾਣਾ, ਉੱਦਾਂ ਹੋ ਜਾਣਾ। ਤੇ ਇਹਦੇ ਵਿੱਚ ਕੋਈ ਤੁਹਾਨੂੰ ਲਾਰਾ ਲੱਪਾ ਜਿਹੜਾ ਬੜਾ ਲਾ ਦੇਣਾ ਕਿ ਬਾਅਦ 'ਚ ਇੱਦਾਂ ਹੋ ਜਾਣਾ, ਵਿਦ ਹੋਲਡਿੰਗ ਲਾ ਦਾਂਗੇ, ਆਪਣਾ
ਮੋਸ਼ਨ ਟੂ ਰੀਓਪਨ ਕਰ ਦਾਂਗੇ, ਇਹ ਕਰ ਦਾਂਗੇ, ਉਹ ਕਰ ਦਾਂਗੇ, ਕੁਛ ਨਹੀਂ ਹੋਣਾ। STCA ਜਿਹੜਾ ਇਸ ਵੇਲੇ ਹੈਗਾ ਵਾ, ਤੇ ਮੁੱਖ ਦੀ ਗੱਲ ਇਹੀ ਹੈ ਕਿ ਉੱਥੇ ਆਪਣਾ ਜਿਹੜਾ ਰਾਹ ਬਣਾਓ ਤੇ ਆਪਣਾ ਜਿਹੜਾ ਟਾਈਮ ਨਾ ਖਰਾਬ ਕਰੋ। ਠੀਕ ਹੈ। ਟੈਕਨੀਕਲ ਤੁਹਾਡੇ ਤੇ ਬਾਰ ਜਿਹੜੀ ਲੱਗ ਜਾਣੀ ਹੈ। ਨਹੀਂ ਬਿਲਕੁਲ, ਦੇਖੋ ਪੇਪਰਾਂ ਦੇ ਲਈ ਬੰਦਾ ਕੀ ਕੁਛ ਜਿਹੜਾ ਉਹ ਕਰਦਾ ਆ, ਜੇ ਤੁਹਾਡੇ ਬਚੇ ਆ ਬਣੇ ਆ ਤਾਂ ਉਹਨੂੰ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਸਾਂਭ ਕੇ ਰੱਖੋ। ਚਾਹੇ ਕਿਤੇ ਦੇ ਵੀ ਆ ਮੌਕਾ ਜ਼ਿੰਦਗੀ ਦੇ ਵਿੱਚ ਉਤਾਰ ਚੜਾਵ ਚੱਲਦੇ ਰਹਿੰਦੇ ਆ। ਬੰਦਾ ਇਹ ਤਾਂ ਸੋਚਦਾ ਹੁੰਦਾ ਹੈ ਕਈ ਵਾਰੀ ਵੀ ਚੱਲ ਹੁਣ ਤਾਂ ਯਾਰ ਸਖਤ ਵਾਲੇ ਬੰਦੇ ਸੀ, ਅਗਲੇ ਆਏ ਤਾਂ ਸ਼ਾਇਦ ਉਹ ਟਰੀਟੀ ਕੈਂਸਲ ਕਰ ਦੇਣ, ਪਰ ਇਹ ਤਾਂ ਮੰਨੀ ਉਹਨਾਂ ਟਰੀਟੀ ਉਹਨਾਂ ਬੰਦਿਆਂ ਨੇ ਕੀਤੀ, ਉਹ ਸਰਕਾਰ ਨੇ ਕੀਤੀ ਆ ਜਿਹੜੀ ਇਮੀਗ੍ਰੈਂਟਸ ਨੂੰ ਪਹਿਲਾਂ ਹੀ ਖੁੱਲ ਜਿਹੜੀ ਉਹ ਜ਼ਿਆਦਾ ਦਿੰਦੇ। ਇਸ ਤੋਂ ਬਾਅਦ ਜੇ ਦੂਜਾ ਆਉਂਦਾ ਆ ਤਾਂ ਇਹ ਸਖਤੀ ਵਧਣੀ ਆ, ਘਟਣ ਵਾਲੀ ਕੋਈ ਗੁੰਜਾਇਸ਼ ਨਹੀਂ। ਰਾਈਟ। ਤੇ ਜਿਹੜਾ ਇਮੀਗ੍ਰੇਸ਼ਨ ਦਾ ਸੈਂਟੀਮੈਂਟ ਸੀਗਾ ਉਹ US 'ਚ ਕਈ, ਮਤਲਬ ਤੁਸੀਂ ਦੇਖੋ ਆਪਾਂ ਇੱਕ ਵਾਰੀ ਸ਼ੋਅ ਕੀਤਾ ਹੈਗਾ, ਕਈ ਦਹਾਕਿਆਂ ਦੀ ਆਪਾਂ ਗੱਲ ਕੀਤੀ ਸੀ ਕਿੱਦਾਂ ਕਿੱਦਾਂ ਚੇਂਜ ਹੋਇਆ ਲੋਕਾਂ ਦਾ ਸੈਂਟੀਮੈਂਟ, ਕਿੱਥੇ ਕੂ ਕਲਕਸ ਕਲੈਨ ਵਾਲਿਆਂ ਨੇ, KKK ਵਾਲਿਆਂ ਨੇ ਕਿੱਦਾਂ ਖਰੂ ਜਿਹੜਾ ਪਾਇਆ ਹੈਗਾ, ਮਾਰਕੁੱਟ, ਮਰਡਰ, ਕਈ ਚੀਜ਼ਾਂ ਜਿਹੜੀਆਂ ਚੱਲਦੀਆਂ ਸੀਗੀਆਂ। ਉਹ ਤੋਂ ਲੈ ਕੇ ਵਿੱਚ ਬੜੇ ਆਪਣੇ ਇਹਨਾਂ ਨੇ ਸੌਫਟ ਕਾਰਨਰ ਵੀ ਰੱਖਿਆ, ਬੜੇ ਇਮੀਗ੍ਰੈਂਟਾਂ ਨੇ ਤਰੱਕੀ ਵੀ ਕੀਤੀ ਆ। ਪਰ ਜਿਹੜੀ ਹੁਣ ਇਦਾਂ ਦੀ ਵੇਵ ਹੈ ਨਾ, ਹੁਣ ਤੁਸੀਂ ਦੇਖੋ ਕਿ ਥੋੜੀ ਜੀ ਹਵਾ ਦੇ ਵਿੱਚ ਜਿਹੜੀ ਥੋੜੀ ਜਿਹੀ ਉਹ ਹੈ ਕਿ ਇਮੀਗ੍ਰੇਸ਼ਨ ਨੂੰ ਲੈ ਕੇ ਲੋਕੀ ਕਿ ਐਡੇ ਜ਼ਿਆਦਾ ਆਈ ਜਾ ਰਹੇ। ਤੁਸੀਂ ਵੇਖੋਗੇ TV ਤੇ, ਰੇਡੀਓ ਤੇ, ਸੋਸ਼ਲ ਮੀਡੀਆ ਤੇ ਕਿ ਜਿਹੜਾ ਓਪਨ ਬਾਰਡਰ ਕਿਉਂਕਿ ਜਿਹੜਾ ਕਰਤਾ ਸੀਗਾ, ਸੋ ਇਸ ਵੇਲੇ ਜਿਹੜਾ ਸੈਂਟੀਮੈਂਟ ਹੈ ਕਿਉਂਕਿ ਇਹਨਾਂ ਦੀ ਵੀ ਜੌਬਸ ਦੀ ਪ੍ਰੋਬਲਮ ਜਿਹੜੀ ਇਹਨਾਂ ਨੂੰ ਪੈ ਰਹੀ ਹੈ, ਕਿਉਂਕਿ ਇੰਨੇ ਜ਼ਿਆਦਾ ਜਦੋਂ ਇਮੀਗ੍ਰੈਂਟ ਇਨਫਰਾਸਟ੍ਰਕਚਰ ਤੇ ਭਾਰ ਪੈਂਦਾ ਹੀ ਹੈ ਜੀ ਜਦੋਂ ਇੰਨਾ ਜ਼ਿਆਦਾ ਹੁੰਦਾ। ਹੁਣ ਇਹ ਥੋੜੀ ਸਾਲਾਂ 'ਚ ਸੁਧਰ ਸਕਦਾ ਓਬਵੀਅਸਲੀ, ਕਿਉਂਕਿ ਐਂਡ ਆਫ ਦਾ ਡੇ ਤਾਂ ਇਹ ਹੈ ਕਿ ਅਮਰੀਕਾ ਵਾ ਜਾਂ ਕੈਨੇਡਾ ਬਟ ਐਡਵਾਂਸ ਕੰਟਰੀ ਅਬਜ਼ੋਰਵ ਕਰ ਲੈਂਦੇ ਹਨ। ਤੇ ਪਰ ਹੁਣ ਇਹ ਹੈ ਕਿ ਇਹ ਭਾਰ ਜਿਹੜਾ ਕੰਬਾਈਨਡ ਵਿਦ ਕਿ ਜਿਹੜਾ ਰਿਸੈਸ਼ਨ ਜਿਹੜਾ ਸ਼ੁਰੂ ਹੋਇਆ, ਜੋਬਾਂ ਦੀ ਮਾਰਾਮਾਰੀ ਹੈਗੀ ਆ, ਇਹ ਥੋੜਾ ਜਿਹਾ ਮਾਹੌਲ ਏਦਾਂ ਹੀ ਚੱਲਣਾ। ਬਾਕੀ ਦੇਖਦੇ ਆ ਕਿ ਕਿਹੜੀ ਸਰਕਾਰ ਜਿਹੜੀ ਆਉਂਦੀ ਆ। ਤੇ ਤੁਸੀਂ ਜਿੱਦਾਂ ਕਿਹਾ ਕਿ ਇਹ ਤਾਂ ਡੈਮੋਕ੍ਰੈਟਸ ਨੇ ਆਪ ਹੀ ਜਿਹੜਾ ਕੰਮ ਖਰਾਬ ਕੀਤੀ ਹੈ, ਤੇ ਉਹਦੇ ਕਰਕੇ ਜਿਹੜਾ ਹੁਣ ਕੀ ਆ ਕਿ ਜੇ ਰਿਪਬਲਿਕਨਸ ਆਉਂਦੇ ਆ, ਉਹਨਾਂ ਨੇ ਇਹਨੂੰ ਕੋਈ ਰਿਲੈਕਸ ਥੋੜਾ ਕਰਨਾ, ਉਹਨਾਂ ਤਾਂ ਹੋਰ ਟਾਈਟ ਕਰਨਾ ਵਾ। ਤੇ ਡੈਮੋਕ੍ਰੈਟਸ ਨੇ ਆਪ ਹੀ ਇਹ ਕੀਤਾ, ਉਹਨਾਂ ਨੇ ਵਾਪਸ ਨਹੀਂ ਲੈਣੇ। ਟ੍ਰੀਟੀ ਇਹ ਆਲਰੇਡੀ ਹੋ ਚੁੱਕੀ ਹੈ, 2 ਦੇਸ਼ਾਂ ਦੇ ਵਿਚਕਾਰ ਆ, ਕੋਈ ਏਦਾਂ ਤਾਂ ਹੈ ਨਹੀਂ ਕਿ ਯੂਨੀਲੈਟਰਲੀ ਬੰਦੇ ਨੇ ਕੈਂਸਲ ਜਿਹੜੀ ਕਰ ਦੇਣੀ ਹੈ। ਇਹ ਤਾਂ 2 ਦੇਸ਼ਾਂ ਦੀ ਆਪਸ 'ਚ ਜਿਹੜੀ ਬਹਿ ਕੇ ਜਿਹੜੀ ਇਸ ਨੂੰ ਤੋੜਨ ਲਈ ਨਵੀਂ ਟ੍ਰੀਟੀ ਹੋਊਗੀ, ਇਹ ਤਾਂ ਉਨੀ ਦੇਰ ਤੱਕ ਰਹਿਣੀ ਹੋਈ ਆ। ਉਹ ਦੇਬੀ ਮਕਸੂਸਪੁਰੀ ਦਾ ਨਹੀਂ ਗਾਣਾ ਕਹਿੰਦਾ, ਰਲ ਕੇ ਮੀਟਿੰਗ ਕੀਤੀ ਮੁਸੀਬਤਾਂ ਕਈਆਂ ਨੇ, ਇਹ ਉਹ ਹਿਸਾਬ ਦਾ ਇਹ ਇਦਾਂ ਹੀ ਹੈ ਜੀ। ਦੇਖੋ ਮਾਹੌਲ ਬਹੁਤ ਕੁਝ ਚੱਲ ਰਿਹਾ। ਆਪਾਂ ਰੀਸੈਂਟਲੀ ਆਪਾਂ ਵੀ ਰਿਪੋਰਟ ਕੀਤੀ ਸੀ ਪੰਜਾਬੀ ਰੇਡੀਓ USA ਦੇ ਉੱਤੇ ਵੀ ਸਦਰਨ ਬਾਰਡਰ ਦੇ ਨਾਲੋਂ ਜ਼ਿਆਦਾ ਜਿਹੜਾ ਉਹ ਲੋਕ ਆ, ਭਾਰਤੀ ਮੂਲ ਦੇ ਲੋਕ ਆ, ਉਹ ਕੈਨੇਡਾ ਦੇ ਜ਼ਰੀਏ ਜਿਹੜੇ ਉਹ ਆ ਰਹੇ ਆ। ਦੇਖੋ ਏਜੰਟ ਨੇ ਤਾਂ ਤੁਹਾਡੇ ਤੋਂ ਪੈਸੇ ਲੈਣੇ ਆ, ਉਹ ਚਾਹੇ ਤੁਹਾਨੂੰ ਦੂਜੇ ਪਾਸੋਂ ਦੀ ਬਾਰਡਰ ਟਪਾਉਣ ਦੀ ਗੱਲ ਕਰੇ, ਚਾਹੇ ਉਸ ਪਾਸੋਂ ਦੀ ਜਿਹੜੀ ਉਹ ਕਰਾਉਣ ਦੀ ਜਿਹੜੀ ਉਹ ਗੱਲ ਕਰੇ। ਜਦੋਂ ਅਟਾਰਨੀ ਟਿਟਕੈਨਾ ਜੀ, ਮੈਨੂੰ ਯਾਦ ਆਇਆ ਜਦੋਂ ਇਸ ਪ੍ਰਸ਼ਾਸਨ ਦੀ ਸ਼ੁਰੂਆਤ ਹੋਈ ਸੀ, ਬਾਈਡਨ ਪ੍ਰਸ਼ਾਸਨ ਦੀ, ਉਦੋਂ ਚਰਚਾ ਚੱਲੀ ਸੀ ਵੀ ਖੇਤਾਂ ਵਾਲੇ ਫੇਰ ਕਰਨੇ ਇਹਨਾਂ ਨੇ ਪੱਕੇ, ਲੇਬਰ ਵਾਲੀ ਗੱਲ ਚੱਲੀ ਸੀ। ਆਪਾਂ ਉਦੋਂ ਵੀ ਕਹਿੰਦੇ ਰਹੇ ਵੀ ਇਹ ਪ੍ਰਪੋਜ਼ਡ ਆ, ਤੇ ਉਦੋਂ ਆਪਾਂ ਪੂਰਾ ਐਕਸਪਲੇਨ ਵੀ ਕੀਤਾ ਸੀ ਵੀ ਮਾਹੌਲ ਕੀ ਆ, ਪੋਲੀਟਿਕਸ ਇਸ ਦੇ ਪਿੱਛੇ ਕੀ ਆ, ਤੇ ਇਸ ਦੀ ਕੀ ਸੰਭਾਵਨਾ ਆ। ਤੇ ਲਿਟਰਲੀ ਉਦਾਂ ਹੀ ਹੋਇਆ ਵੀ ਉਹ ਠੰਡੇ ਬਸਤੇ 'ਚ ਐਸੀ ਪਈ ਆ ਵੀ ਉਹਦੇ ਤੇ ਕੋਈ ਨਾ ਚਰਚਾ ਹੋਈ ਨਾ ਚਰਚਾ ਹੋਣੀ ਸੀ। ਇਮੀਗ੍ਰੇਸ਼ਨ ਦਾ ਬਿੱਲ ਇੱਥੋਂ ਤੱਕ ਕਿ ਪਾਸ ਹੁੰਦਾ ਜਿਹੜਾ ਉਹ ਰਹਿ ਗਿਆ, ਕਿਉਂਕਿ ਜਿਹੜੇ ਸੰਭਾਵੀ ਕੈਂਡੀਡੇਟ ਆ ਉਹ ਟਰੰਪ ਹੋਣਾ ਨੇ ਆਪਣੀ ਪਾਰਟੀ ਦੇ ਲੋਕਾਂ ਦੀ ਕੰਨ ਖਿੱਚੇ ਵੀ ਨਹੀਂ ਤੁਸੀਂ ਇਹ ਪਾਸ ਨਹੀਂ ਹੋਣ ਦੇਣਾ। ਸੋ ਤੁਸੀਂ ਕਹਿ ਨਹੀਂ ਸਕਦੇ ਵੀ ਇਮੀਗ੍ਰੇਸ਼ਨ ਦੇ ਵਿੱਚ ਅੱਗੇ ਕੀ ਹੋਣ ਜਾ ਰਿਹਾ। ਢਿੱਲ ਕਿਤੇ ਜਿਹੜੀ ਉਹ ਨਜ਼ਰ ਨਹੀਂ ਆ ਰਹੀ। ਬਾਕੀ ਜਿਹਨੇ ਦਾ ਖੇਡਣਾ ਆ ਉਹਨੂੰ ਉਹਦੀ ਮੁਬਾਰਕ, ਪਰ ਕਾਨੂੰਨੀ ਤੌਰ ਤੇ ਅਸੀਂ ਕਿਸੇ ਨੂੰ ਕਹਿ ਨਹੀਂ ਸਕਦੇ ਵੀ ਭਾਈ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ 'ਚ ਆਓ ਜੀ। ਸੋ ਹੁਣ ਜਿਹੜੀ ਸੀਗੀ CLP ਹੈ ਨਾ, ਉਹਦੀ ਗੱਲ ਕੀਤੀ ਸੀ ਨਾ, ਉਹ ਲਾਅ ਸਮਝਾਉਣ ਵਾਲੇ ਵੀ ਪਹਿਲਾਂ ਜਿਹੜਾ ਐਕਸਪਲੇਨ ਕੀਤਾ ਆਪਾਂ ਸੀਗੇ। ਹੁਣ ਜਦੋਂ ਕੇਸ ਲਾਅ ਜਿਹੜਾ ਅੱਗੇ ਆ ਰਿਹਾ, ਜਿਹੜੇ ਹੁਣ ਪਾਸ ਹੋ ਰਹੇ ਆ CLPA ਦੇ, ਉਹ ਵੀ ਤੁਸੀਂ ਵੇਖੋ ਕਿਹੜਾ ਹੁਣ ਹੈਗਾ, ਕਿਹੜਾ ਵਕੀਲ ਆ ਜਿਹਨੇ ਪਹਿਲੀ ਵੀਡੀਓ ਪਾਈ ਕਿ ਆ ਸਿਰਫ CLP ਦੇ ਉੱਤੇ ਬਹਿਸ ਜਿਹੜੀ ਹੋਈ ਹੈ। ਪਰ ਉਸ ਤੋਂ ਬਾਵਜੂਦ ਵੀ ਤੁਹਾਨੂੰ ਕਹਿ ਰਹੇ ਆ ਕਿ ਇਹ ਜਿਹੜਾ ਲਾਅ ਇਹਨੇ ਬੜੇ ਲੋਕਾਂ ਦੇ ਕੇਸ ਜਿਹੜੇ ਖਰਾਬ ਕਰਨੇ ਆ। ਇਹ ਸਟ੍ਰਿਕਟ ਲਾਅ ਆ ਕਿਉਂਕਿ ਜੱਜਾਂ ਦੇ ਕੋਲ, ਸਰਕਾਰੀ ਵਕੀਲਾਂ ਦੇ ਕੋਲ ਹੁਣ ਟੂਲ ਆ ਗਿਆ ਕਿ ਉਹ ਇਸ ਬੇਸ ਤੇ ਡਿਨਾਈ ਕਰ ਸਕਦੇ ਆ। ਜੱਜ ਦੇ ਮਨ 'ਚ ਥੋੜੀ ਵੀ ਬਾਇਸ ਹੈਗੀ ਆ ਜਾਂ ਸਟ੍ਰਿਕਟ ਹੈਗੇ ਆ, ਉਹ ਇਹਦੇ ਬੇਸ ਤੇ ਤੁਹਾਡਾ ਜਿਹੜਾ CLP ਦੇ ਬੇਸ ਤੇ ਕੇਸ ਜਿਹੜਾ ਡਿਨਾਈ ਕਰ ਸਕਦੇ ਆ। ਤੇ ਇਹ ਰਿਐਲਿਟੀ ਆ। ਹੁਣ ਇਹਨੂੰ ਕਿੱਦਾਂ ਤੁਸੀਂ ਲੈਣਾ, ਇਹਨੂੰ ਤੁਸੀਂ ਕਹਿਣਾ ਕਿ ਨਹੀਂ ਵੀ ਇਹ ਤਾਂ ਚਾਹੁੰਦੇ ਨਹੀਂ ਲੋਕੀ ਅਮਰੀਕਾ ਆਉਣ, ਇੱਦਾਂ ਹੁਣ ਉੱਦਾਂ ਹੁਣ, ਹੈ ਨਾ।
ਤੇ ਸਾਡੇ ਹੱਥ ਵੱਸ ਨਹੀਂ ਹੈ ਜੀ ਸਾਰਾ ਕੁਝ। ਅਸੀਂ ਤਾਂ ਸਾਨੂੰ ਸਿਰਫ ਦੱਸ ਸਕਦੇ ਹਾਂ ਜੋ ਲੇਟੈਸਟ ਜਿਹੜਾ ਉਹ ਚੱਲ ਰਿਹਾ ਹੈ। ਹਾਂਜੀ ਨਾ ਮੇਰੇ ਕਹੇ ਤੁਸੀਂ ਰੁਕਣਾ, ਨਾ ਤੁਹਾਡੇ ਕਹੇ ਕਿਸੇ ਨੇ ਰੁਕਣਾ। ਜਿੰਨੇ ਆਉਣਾ ਉਹਨੇ ਆ ਵੀ ਜਾਣਾ, ਜਿੰਨੇ ਜਿਹੜਾ ਉਹ ਕਰਨਾ ਉਹ ਕਰ ਵੀ ਲੈਣਾ। ਪਰ ਤੁਹਾਨੂੰ ਰਿਐਲਿਟੀ ਅਸੀਂ ਦੱਸਦੀ ਆ ਵੀ ਹਾਂਜੀ ਆਹ ਕੇਸਿਸ ਦੇ ਵਿੱਚ ਆਹ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਆ ਰਹੀਆਂ। ਜੀ ਤੇ ਉੱਦਾਂ ਦੱਸਦੇ ਜੀ ਸਰੋਤਿਓ, ਅੱਜ ਕਾਲਸ ਜਿਹੜੀਆਂ ਉਹ ਨਹੀਂ ਲੈ ਸਕਦੇ, ਉਸ ਚੀਜ਼ ਦੇ ਲਈ ਮਾਫੀ। ਫਿਰ ਆਉਂਦੇ ਵਕਤ ਦੇ ਵਿੱਚ ਜਿਹੜੀਆਂ ਲਵਾਂਗੇ ਕਾਲਸ। ਉਹਦਾ ਬਾਰਡਰ ਦੀ ਸਿਚੁਏਸ਼ਨ ਕੀ ਆ ਰਹੀ ਹੈ, ਕੀ ਰਿਪੋਰਟਸ ਤੁਹਾਡੇ ਕੋਲ ਪਹੁੰਚ ਰਹੀਆਂ, ਕਿੱਦਾਂ ਦੀ ਸਥਿਤੀ ਆ? ਅਜੇ ਵੀ ਉਸੇ ਤਰੀਕੇ ਦੇ ਨਾਲ ਕੋਈ ਥੋੜੇ ਬਹੁਤੇ ਸਵਾਲ ਜਵਾਬ ਦੇ ਕੇ ਆਉਣ ਦਿੱਤਾ ਜਾ ਰਿਹਾ, ਡਿਟੈਂਸ਼ਨ ਦੇ ਵਿੱਚੋਂ ਛੱਡਿਆ ਜਾ ਰਿਹਾ, ਬੌਂਡ ਜ਼ਿਆਦਾ ਪੈ ਰਹੇ, ਕੀ ਸਿਚੁਏਸ਼ਨ ਜਿਹੜੀਆਂ ਉਹ ਬਣੀਆਂ ਪਈਆਂ ਨੇ? ਜਿਹੜੇ ਹੁਣ ਆਪਣੇ ਟਕੋਮਾ ਵਾਲੇ ਜਿਹੜੇ ਕੇਸ ਪਾਸ ਹੁੰਦੇ ਜਦੋਂ ਡਿਟੈਂਸ਼ਨ ਚੋਂ ਜਿਹੜਾ ਸੀਗਾ, ਉਹਨਾਂ ਉੱਤੇ ਪੁੱਛੀਦਾ ਕਿ ਭਾਈ ਕੀ ਹਾਲ ਅੰਦਰ ਦੱਸਦੇ ਆ, ਤੇ ਹਾਲ ਕਹਿੰਦੇ ਮਾੜੇ ਹੀ ਆ। ਤੇ ਜੱਜ ਜੇ ਥੱਲੇ ਸੈਲਮ ਆਫਿਸਰ ਫੇਲ ਕਰ ਦਿੰਦਾ ਤੇ ਜੱਜ ਵੀ ਤਕਰੀਬਨ ਜਿਹੜੀ ਇੰਟਰਵਿਊ ਫੇਲ ਕਰ ਰਿਹਾ। CLP ਦੇ ਬੇਸ ਤੇ ਵੀ ਬੰਦਿਆਂ ਨੂੰ ਜਿਹੜਾ ਵਾਪਸ ਭੇਜਿਆ ਜਾ ਆਲਰੇਡੀ ਉੱਥੇ ਕੀਤਾ ਜਿਹੜਾ ਉਹ ਜਾ ਰਿਹਾ ਹੈ ਜੀ। ਥੈਂਕ ਯੂ ਅਟਾਰਨੀ ਟਿਰਕੈਣਾ ਜੀ, ਮਿਹਰਬਾਨੀ, ਧੰਨਵਾਦ। ਮਿਲਦੇ ਹਾਂ ਅਗਲੀ ਵਾਰੀ। ਪਿਆਰ ਭਰੀ।